ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਤੇ ਨਾਲ ਗੱਲ ਕਰਾਂਗੇ US ਦੇ ਵਿੱਚ ਵਾਪਰੀਆਂ US ਦੀ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਖਾਸ ਖਬਰਾਂ ਦੇ ਬਾਰੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਗਲੋਬਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰਿਅੰਡਨ ਗੈਸ ਤੇ ਫੂਡ ਵਾਲੇ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੋਂ, ਇਹਦੇ ਨਾਲ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਘੱਲੂਘਾਰਾ ਹਫ਼ਤਾ ਚੱਲ ਰਿਹਾ, ਉਹਦੇ ਵਿੱਚ ਅੱਜ 7 ਜੂਨ ਆ। ਅੱਜ ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ, ਉਸ ਕੰਪਲੈਕਸ ਦੇ ਵਿੱਚ ਬਹੁਤ ਸਾਰੀਆਂ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀ, ਹੋਰ ਇਤਿਹਾਸਿਕ ਕਿਤਾਬਾਂ ਸੀਆਂ, 100 ਸਾਲ ਦੇ ਪੁਰਾਣੇ ਅਖਬਾਰਾਂ ਸੀਆਂ। ਉਹਨਾਂ ਨੂੰ ਅੱਗ ਲਾਈ ਗਈ ਤੇ ਬਹੁਤ ਸਾਰਿਆਂ ਨੂੰ ਟਰੱਕਾਂ ਵਿੱਚ ਚੱਕ ਕੇ ਇੰਡੀਆ ਦੀ ਆਰਮੀ ਆ ਉਹ ਉੱਥੋਂ ਲੈ ਗਈ। ਤੇ ਇਹ ਬਹੁਤ ਵੱਡਾ ਹਿਸਟੋਰੀਕਲ ਖਜ਼ਾਨਾ ਸੀਗਾ। ਤੇ ਸ਼ਮਸ਼ੇਰ ਸਿੰਘ ਅਸ਼ੋਕ ਨੂੰ, ਜੋ ਲਾਇਬ੍ਰੇਰੀ ਦੇ ਇੰਚਾਰਜ ਸੀਗੇ, ਉਹਨਾਂ ਨੂੰ ਚਾਰਜ ਦੇਣ ਲਈ ਬੁਲਾਇਆ ਤੇ ਉਹਨਾਂ ਨੇ ਕਿਹਾ ਵੀ ਇੱਥੇ ਤਾਂ ਹੈ ਕੁਛ ਨਹੀਂ, ਸਵਾਹ ਹੈਗੀ ਆ, ਵੀ ਤੁਸੀਂ ਮੈਨੂੰ ਕਿਹੜਾ ਚਾਰਜ ਦੇਣਾ ਆ। ਤੇ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਤੇ ਜਦੋਂ ਉਹਨਾਂ ਨੇ ਲਿਖਿਆ ਵੀ ਆ, ਉਹਦੇ ਵਿੱਚ ਇਹ ਲਿਖਿਆ ਵੀ ਮੈਂ ਲਾਇਬ੍ਰੇਰੀ ਦੀ ਸਵਾਹ ਦਾ ਚਾਰਜ ਲੈ ਰਿਹਾ ਆ। ਸੋ ਇੰਨਾ ਜ਼ੁਲਮ ਉਸ ਟਾਈਮ ਦੇ ਉੱਤੇ ਹੋਇਆ ਸੀ। ਤੇ ਹੁਣ ਆਪਾਂ ਅਮਰੀਕਾ ਵੱਲ ਆਉਂਦੇ ਖਬਰਾਂ ਵੱਲ। ਸਭ ਤੋਂ ਇੱਕ ਅਹਿਮ ਖਬਰ ਆ ਰਹੀ ਆ ਸੈਨ ਫਰਾਂਸਿਸਕੋ ਤੋਂ, ਇੰਡੀਆ ਤੋਂ ਸੈਨ ਫਰਾਂਸਿਸਕੋ ਨੂੰ ਫਲਾਈਟ ਆ ਰਹੀ ਸੀ ਨਿਊ ਦਿੱਲੀ ਤੋਂ, ਜਿਸ ਨੂੰ ਰਸ਼ੀਆ ਦੇ ਵਿੱਚ ਐਮਰਜੈਂਸੀ ਉਤਾਰਨਾ ਪਿਆ। ਏਅਰ ਇੰਡੀਆ ਦੀ ਇਸ ਫਲਾਈਟ ਦੇ ਵਿੱਚ ਕੋਈ ਟੈਕਨੀਕਲ ਐਮਰਜੈਂਸੀ ਆ ਗਈ, ਜਿਹਦੇ ਕਰਕੇ ਰਸ਼ੀਆ ਦੇ ਵਿੱਚ ਉਤਾਰਨਾ ਪਿਆ। ਤੇ ਉਹਦੇ ਵਿੱਚ ਅਮਰੀਕਨ ਸਿਟੀਜ਼ਨਸ ਕਾਫੀ ਹੈਗੇ ਆ। ਰਸ਼ੀਆ ਤੇ ਅਮਰੀਕਾ ਦੀ ਅੱਜ ਕੱਲ੍ਹ ਗੁੱਡ ਕੋਈ ਜਿਹੜੇ ਸੰਬੰਧ ਨਹੀਂ ਹੈਗੇ ਬਾਲੇ ਵਧੀਆ। ਸੋ ਲੋਕ ਬਹੁਤ ਸਾਰੇ ਜੋ ਅਮਰੀਕਨ ਸਿਟੀਜ਼ਨ ਆ ਉਹ ਫਿਕਰਮੰਦ ਵੀ ਆ ਵੀ ਕਿਤੇ ਉਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ, ਫੜ ਨਾ ਲਿਆ ਜਾਵੇ। ਇਸ ਜਹਾਜ਼ ਦੇ ਵਿੱਚ 216 ਦੇ ਕਰੀਬ ਪੈਸੇਂਜਰ ਸੀ, 16 ਦੇ ਕਰੀਬ ਕ੍ਰਿਊ ਮੈਂਬਰ ਸੀਗੇ। ਇਹ ਰਸ਼ੀਆ ਦਾ ਮਾਗਾਦਾਨ 에ਅਰਪੋਰਟ ਆ, ਉੱਥੇ ਐਮਰਜੈਂਸੀ ਤਾਰਿਆ ਗਿਆ। ਉਹ ਤੋਂ ਬਾਅਦ ਲੋਕਾਂ ਨੂੰ ਇੱਕ ਸਕੂਲ ਦਾ ਜੋ ਸਕੂਲ ਸੀ ਉਸ ਦੇ ਰੂਮਾਂ ਦੇ ਵਿੱਚ ਰੱਖਿਆ ਗਿਆ, ਬੜੀ ਮਾੜੀ ਕੰਡੀਸ਼ਨ ਆ। ਉੱਥੇ ਉਹਨਾਂ ਨੂੰ ਮੈਟਰਸ ਦੇ ਉੱਤੇ ਥੱਲੇ ਲੰਮੇ ਪਾਉਣ ਲਈ ਕਿਹਾ ਗਿਆ। ਹੁਣ ਨਵਾਂ ਇੱਕ ਜਹਾਜ਼ ਬੰਬੇ ਤੋਂ ਜਾ ਰਿਹਾ ਹੈਗਾ ਰਸ਼ੀਆ ਨੂੰ, ਜੋ ਦੁਆਰਾ ਕਿ ਸਾਰੇ ਪਲੇਨਸ ਨੂੰ, ਜੋ ਸਾਰੀਆਂ ਸਵਾਰੀਆਂ ਨੂੰ ਨਵੇਂ ਪਲੇਨ ਦੇ ਵਿੱਚ ਲੈ ਕੇ ਆਊਗਾ ਅਮਰੀਕਾ ਨੂੰ। ਸੋ ਸਾਡੇ ਸਰੋਤੇ ਜਿੰਨੇ ਵੀ ਸੁਣ ਰਹੇ, ਕਿਉਂਕਿ ਨਿਊ ਦਿੱਲੀ ਤੋਂ ਆ ਰਿਹਾ ਸੈਨ ਫਰਾਂਸਿਸਕੋ, ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਟਰੈਵਲ ਕਰਦੇ ਆ। ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਉਹਦੇ ਵਿੱਚ ਟਰੈਵਲ ਕਰ ਰਿਹਾ ਸੀ, ਹਜੇ ਵੀ ਰਸ਼ੀਆ ਦੇ ਵਿੱਚ ਸਟਕ ਆ, ਤੁਹਾਡੀ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਆ, ਜਰੂਰ ਸਾਡੇ ਨਾਲ ਸਾਂਝੀ ਕਰ ਦਿਓ। ਰੇਡੀਓ ਤੇ ਲਾਈਵ ਇਸ ਟਾਈਮ ਸ਼ੋਅ ਚੱਲ ਰਿਹਾ ਹੈਗਾ। ਟੈਲੀਫੋਨ ਨੰਬਰ ਹੈਗਾ 4082725200 4082725200। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ। ਤੇ ਮੇਰੇ ਰਿਸ਼ਤੇਦਾਰ ਨਾਲ ਗੱਲ ਹੋਈ, ਉਹਨਾਂ ਦੀ ਕੀ ਕੰਡੀਸ਼ਨ ਹੈਗੀ ਆ। ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਮੁੱਦਾ ਇਸ ਟਾਈਮ ਦੇ ਉੱਤੇ ਬਣਿਆ ਹੋਇਆ, ਕਿਉਂਕਿ ਸਾਰਿਆਂ ਨੂੰ ਪਤਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਲੱਗੀ ਹੋਈ ਆ। ਜੋ ਪੈਸੇਂਜਰ ਸੀਗੇ ਇਸ ਜਹਾਜ਼ ਦੇ ਵਿੱਚ ਉਹ ਬਹੁਤ ਘਬਰਾ ਗਏ ਜਦੋਂ ਰਸ਼ੀਆ ਦੇ ਵਿੱਚ ਜਹਾਜ਼ ਲਾਇਆ ਗਿਆ।
ਵੀ ਕੱਲ ਨੂੰ ਕਿਤੇ ਕੁਝ ਹੋਰ ਉੱਥੇ ਅਣਸਖਾਵੀ ਘਟਨਾ ਨਾ ਵਾਪਰ ਜਾਏ। ਅਮਰੀਕਨ ਬੜੇ ਫਿਕਰਮੰਦ ਆ, ਜੋ ਅਮਰੀਕਨ ਸਿਟੀਜ਼ਨ ਆ, ਕਿ ਰਸ਼ੀਆ ਵਾਲੇ ਕਿਤੇ ਕੋਈ ਮਾੜੀ ਹਰਕਤ ਨਾ ਕਰਨ। ਵਿਦਾਂਤ ਪਟੇਲ US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਸਿਟੀਜ਼ਨਸ ਉਸ ਫਲਾਈਟ ਦੇ ਉੱਤੇ ਹੈਗੇ ਆ। ਸਾਨੂੰ ਹਜੇ ਪੂਰਾ ਕਨਫਰਮ ਨਹੀਂ ਹੋ ਸਕਿਆ ਵੀ ਕਿੰਨੇ ਜਾਣੇ ਉਸ ਫਲਾਈਟ ਦੇ ਉੱਤੇ ਹੈਗੇ ਆ। ਕਹਿੰਦੇ ਭਈ 에ਅਰ ਇੰਡੀਆ ਨਵੀਂ ਫਲਾਈਟ ਉਹਨਾਂ ਨੂੰ ਰਿਪਲੇਸਮੈਂਟ ਦੇ ਲਈ ਆਲਰੇਡੀ ਉਹਨਾਂ ਨੇ ਮੁੰਬਈ ਤੋਂ ਭੇਜ ਦਿੱਤੀ ਆ ਰਸ਼ੀਆ ਨੂੰ। ਤੇ ਅਸੀਂ ਕੰਟੀਨਿਊਸਲੀ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹੈਗੇ ਆ। ਮੁੰਬਈ ਤੋਂ ਇੱਕ ਫਲਾਈਟ AI-195 ਉਹ ਮੈਗਾਦਨ ਚ ਵੀਰਵਾਰ ਨੂੰ 6:30 ਵਜੇ ਦੇ ਕਰੀਬ ਪਹੁੰਚਣੀ ਹੈਗੀ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪੈਸੇਂਜਰਸ ਜੋ ਉਹਦੇ ਵਿੱਚ ਸਵਾਰੀਆਂ ਸੀਆਂ, ਉਹਨਾਂ ਦੇ ਕਈਆਂ ਦੇ ਬਿਆਨ ਆ ਰਹੇ, ਕਈਆਂ ਦੀ ਲੋਕਲ ਸੈਨ ਫਰਾਂਸਿਸਕੋ ਏਰੀਆ 'ਚ ਗੱਲਬਾਤ ਵੀ ਹੋਈ ਆ। ਅਮਰੀਕਨ ਅਥਾਰਟੀਜ਼ ਇਹ ਕਹਿ ਰਹੀਆਂ ਵੀ ਤੁਹਾਨੂੰ ਘਾਬਰਨ ਦੀ ਜ਼ਰੂਰਤ ਨਹੀਂ, ਜੋ ਅਮਰੀਕਨ ਸਿਟੀਜ਼ਨ ਉਸ ਫਲਾਈਟ ਦੇ ਵਿੱਚ ਹੈਗੇ ਆ। ਵੀ ਐਕਚੁਅਲੀ ਨਾ ਤਾਂ ਇਹ ਅਮਰੀਕਨ ਫਲਾਈਟ ਆ ਤੇ ਇਹ ਫਲਾਈਟ ਹੈਗੀ 에ਅਰ ਇੰਡੀਆ ਦੀ, ਤੇ ਇੰਡੀਆ ਵਾਲਿਆਂ ਦੇ ਰਿਲੇਸ਼ਨ ਰਸ਼ੀਆ ਵਾਲਿਆਂ ਦੇ ਨਾਲ ਹਜੇ ਤੱਕ ਗੁੱਡ ਆ। ਜੇ ਅਮਰੀਕਨ ਸਿਟੀਜ਼ਨਸ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਦਿੰਦੇ ਆ ਤੇ ਇੰਡੀਆ ਨਾਲ ਰਿਲੇਸ਼ਨ ਉਹਨਾਂ ਦੇ ਖਰਾਬ ਹੋ ਸਕਦੇ ਆ, ਕਿਉਂਕਿ ਅਮਰੀਕਾ ਨਾਲ ਤਾਂ ਆਲਰੇਡੀ ਖਰਾਬ ਹੈਗੇ ਹੀ ਆ। ਜ਼ਿਰਵਾਨਾ ਕਾਮਾ ਕਰਕੇ ਇੱਕ 16 ਸਾਲਾਂ ਦਾ ਡਰਾਈਵ ਕਰ ਰਿਹਾ ਸੀ। ਉਹਨਾਂ ਨੇ ਕਿਹਾ ਵੀ ਹੁਣ ਮੈਗਡਾਨ 'ਚ ਇੱਕ ਹੋਸਟਲ ਦੇ ਵਿੱਚ ਉਹ ਰਹਿ ਰਹੇ ਆ, ਵੀ ਪ੍ਰੋਬਲਮ ਇਹ ਆ ਵੀ ਇੱਥੇ ਕੋਈ ਕ੍ਰੈਡਿਟ ਕਾਰਡ ਵਗੈਰਾ ਨਹੀਂ ਯੂਜ਼ ਹੁੰਦਾ, ਕਿਉਂਕਿ ਸੈਂਕਸ਼ਨਸ ਲੱਗੀਆਂ ਆ। ਕ੍ਰੈਡਿਟ ਕਾਰਡ ਉਹਨਾਂ ਮਸ਼ੀਨਸ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ। ਬੇਰੀਏ ਚੋਂ ਬਹੁਤ ਸਾਰੇ ਲੋਕ ਫਿਕਰਮੰਦ ਆ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵੱਖ-ਵੱਖ ਕਮੈਂਟ ਆ ਉਹ ਪਾ ਰਹੇ ਹੈਗੇ ਆਪਣੇ ਰਿਸ਼ਤੇਦਾਰਾਂ ਦੀ ਬਾਬਤ, ਵੀ ਸਾਨੂੰ ਪਤਾ ਨਹੀਂ ਚੱਲ ਰਿਹਾ ਵੀ ਕੀ ਉੱਥੇ ਵਾਪਰ ਰਿਹਾ ਹੈਗਾ। ਇੱਕ ਗੌਰਵ ਮਹਿਤਾ ਸੈਨੋਜ਼ੇ ਤੋਂ, ਉਹਨਾਂ ਨੇ ਕਿਹਾ ਵੀ ਕੁਝ ਘੰਟੇ ਪਹਿਲਾਂ ਮੈਂ ਆਪਣੇ ਜੋ ਰਿਸ਼ਤੇਦਾਰ ਆ ਉਹਨਾਂ ਦੇ ਨਾਲ ਬੋਲਿਆ ਆ, ਉਹਨਾਂ ਨਾਲ ਗੱਲਬਾਤ ਹੋਈ ਆ। ਉਹ ਕਹਿੰਦੇ ਵੀ ਉਹਨਾਂ ਨੂੰ ਲੰਚ ਆ ਉੱਥੇ ਪ੍ਰੋਵਾਈਡ ਕੀਤਾ ਗਿਆ ਆ। ਉਹਨਾਂ ਨੇ ਇਹ ਕਿਹਾ ਵੀ ਮੇਰੀ ਮਦਰ ਆ 68 ਸਾਲਾਂ ਦੀ, 24 ਘੰਟੇ ਉਹਨੂੰ ਤੁਰੀ ਨੂੰ ਹੋ ਗਿਆ ਸੀ ਤੇ ਹੁਣ ਉੱਥੇ ਡਿਲੇ ਹੋ ਗਈ 48 ਘੰਟੇ ਦੀ, 72 ਘੰਟੇ ਹੋ ਜਾਣੇ ਆ ਅਮਰੀਕਾ ਦੇ ਵਿੱਚ ਪਹੁੰਚਦਿਆਂ ਨੂੰ। ਤੇ 68 ਸਾਲਾਂ ਦੇ ਬੰਦੇ ਦੇ ਲਈ ਇਹ ਇੰਨੇ ਘੰਟੇ ਜਿਹੜੇ ਆ ਬਹੁਤ ਔਖੇ ਹੁੰਦੇ ਹੈਗੇ ਆ। ਇਸੇ ਤਰ੍ਹਾਂ ਰਿਚਾ ਵਰਮਾ ਆ ਰਿਵਰ ਆਈਲੈਂਡ ਤੋਂ, ਉਹਦੇ ਪੇਰੈਂਟਸ ਉਸ ਫਲਾਈਟ ਦੇ ਵਿੱਚ ਆ ਰਹੇ ਆ। ਉਹਨਾਂ ਨੇ ਕਿਹਾ ਵੀ ਉਹਦੇ ਪੇਰੈਂਟਸ ਨੇ ਦੱਸਿਆ ਵੀ ਰਸ਼ੀਆ ਦੇ ਇੱਕ ਸਕੂਲ ਦੇ ਵਿੱਚ ਸਾਰੇ ਪੈਸੇਂਜਰਸ ਨੂੰ ਰੱਖਿਆ ਗਿਆ ਹੈ ਤੇ ਉਹ ਜੋ ਮੈਟਰਸ ਆ ਉਹਨਾਂ ਦੇ ਉੱਤੇ ਸੌ ਰਹੇ ਆ, ਉਹਨਾਂ ਨੂੰ ਕੰਬਲ ਵਗੈਰਾ ਦਿੱਤੇ ਗਏ ਹੈਗੇ ਆ, ਬਲੈਂਕਟਸ ਵਗੈਰਾ ਸਾਰੇ ਉਹਨਾਂ ਨੂੰ ਦਿੱਤੇ ਗਏ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਰਸ਼ੀਆ ਦੇ ਅਮਰੀਕਾ ਦੇ ਨਾਲ ਬਾਲੇ ਵਧੀਆ ਸੰਬੰਧ ਨਹੀਂ। US ਦੇ ਸਿਟੀਜ਼ਨ ਇਸ ਕਰਕੇ ਫਿਕਰਮੰਦ ਆ ਵੀ ਸਾਨੂੰ ਕੁਝ ਕੀਤਾ ਨਾ ਜਾਵੇ, ਸਾਨੂੰ ਉੱਥੇ ਕਿਤੇ ਅਰੈਸਟ ਨਾ ਕਰ ਲਿਆ ਜਾਵੇ। ਸੋ ਅਮਰੀਕਨ ਅਥਾਰਟੀਜ਼ ਇਹ ਕਹਿ ਰਹੀਆਂ ਸਟੇਟ ਡਿਪਾਰਟਮੈਂਟ ਵੱਲੋਂ ਕਿਸੇ ਨੂੰ ਘਾਬਰਨ ਦੀ ਜ਼ਰੂਰਤ ਨਹੀਂ, ਵੀ ਉਹ ਫਲਾਈਟ 에ਅਰ ਇੰਡੀਆ ਦੀ ਆ ਤੇ ਇੰਡੀਆ ਵਾਲਿਆਂ ਨਾਲ ਰਿਲੇਸ਼ਨ ਗੁੱਡ ਹੈਗੇ ਆ ਤੇ US ਦੀ ਸਟੇਟ ਡਿਪਾਰਟਮੈਂਟ ਕੰਟੀਨਿਊਸਲੀ ਮੋਨੀਟਰ ਕਰ ਰਹੀ ਆ ਤੇ ਉਹ ਇਹ ਵੀ ਦੇਖ ਰਿਹਾ ਵੀ ਕਿੰਨੇ ਸਿਟੀਜ਼ਨ ਆ। ਸੋ ਜੇ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡਾ ਕੋਈ ਵੀ ਰਿਸ਼ਤੇਦਾਰ ਉਹ ਫਲਾਈਟ ਦੇ ਵਿੱਚ ਆ, ਉਹ ਅਮਰੀਕਨ ਸਿਟੀਜ਼ਨ ਆ, ਤੇ ਤੁਹਾਨੂੰ ਸਟੇਟ ਡਿਪਾਰਟਮੈਂਟ ਨੂੰ ਇਮੀਡੀਏਟਲੀ ਕੰਟੈਕਟ ਕਰਨਾ ਚਾਹੀਦਾ ਵੀ ਅਸੀਂ ਫਿਕਰਮੰਦ ਆ ਵੀ ਉਹਨਾਂ ਦੀ ਸਿਚੁਏਸ਼ਨ ਆ ਜੋ ਉਹਦੇ ਬਾਰੇ ਦੱਸਿਆ ਜਾਵੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਬੜੀ ਤਫਸੀਲ ਦੇ ਨਾਲ ਇਸ ਜੋ ਸਾਰੀ ਇਨਸੀਡੈਂਟ ਵਾਪਰੀ ਹੈ ਇਹਦੇ ਬਾਰੇ ਦੱਸਿਆ ਤੇ ਆਪਣੇ ਨਾਲ ਜੁੜੇ ਨੇ ਸੰਤ ਸਿੰਘ ਢਿੱਲੋਂ ਜੀ। ਹੋਪਫੁਲੀ ਉਹ ਸ਼ਾਇਦ ਇਸ ਫਲਾਈਟ ਦੇ ਬਾਰੇ ਉਹਨਾਂ ਦਾ ਕੋਈ ਰਿਲੇਟਿਵ ਹੈ ਜਾਂ ਉਹ ਕੋਈ ਗੱਲ ਕਰਨਾ ਚਾਹੁੰਦੇ ਨੇ, ਤਾਂ ਜੇਕਰ ਤੁਹਾਡਾ ਵੀ ਕੋਈ ਨੇੜਲਾ ਕੋਈ ਰਿਸ਼ਤੇਦਾਰ ਇਸ ਫਲਾਈਟ ਦੇ ਵਿੱਚ ਜਾਂ ਤੁਹਾਨੂੰ ਲੱਗਿਆ ਕਿ ਦਿੱਲੀ ਤੋਂ ਸੈਨ ਫਰਾਂਸਿਸਕੋ ਦੇ ਵਿੱਚ ਟਰੈਵਲ ਕਰ ਰਿਹਾ ਸੀ ਤਾਂ ਤੁਸੀਂ ਵੀ ਜੇ ਕੋਈ ਜਾਣਕਾਰੀ ਹੈ ਤਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਉਹ ਸਾਂਝੀ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਸੰਤ ਸਿੰਘ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ 2 ਰਿਸ਼ਤੇਦਾਰਾਂ ਜੀ ਉਹਦੇ ਵਿੱਚ ਫਲਾਈਟ ਵਿੱਚ ਜੀ 216 ਬੰਦੇ ਆ ਜੀ ਫਲਾਈਟ ਵਿੱਚ ਜੀ ਜੀ ਤੇ 16 ਉਹਨਾਂ ਦੇ ਕਰੂ ਮੈਂਬਰ ਆ ਜੀ, 232 ਮੈਂਬਰ ਟੋਟਲ ਜੀ ਉਹਦੇ ਵਿੱਚ ਜੀ। ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਰਿਸ਼ਤੇਦਾਰਾਂ ਨਾਲ ਜਾਂ ਨਹੀਂ? ਹੋਈ ਹੈ ਜੀ ਗੱਲਬਾਤ। ਹੁਣ ਜਹਾਜ਼ ਬੰਬੇ ਤੋਂ ਚੱਲ ਪਿਆ ਜੀ ਉਹਨਾਂ ਨੂੰ ਲੈਣ ਲਈ। ਠੀਕ ਹੈ ਜੀ, ਠੀਕ ਹੈ। ਉਹ 6 ਵਜੇ ਪਹੁੰਚੇਗਾ ਜੀ, ਇੱਥੋਂ ਦੇ 12 ਵਜੇ ਤਕਰੀਬਨ ਉੱਥੇ ਪਹੁੰਚ ਜਾਏਗਾ ਜੀ ਉਹ ਜਹਾਜ਼। ਤੇ ਫਿਰ ਉਹਨਾਂ ਨੂੰ ਫਿਰ ਉਹ ਲੈ ਕੇ ਆਵੇਗਾ ਜੀ ਇੱਥੇ ਆਪਣੇ ਸੈਨ ਫਰਾਂਸਿਸਕੋ। ਜੀ। ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਉਹ ਸਿਟੀਜ਼ਨ ਆ ਅਮਰੀਕਨ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਇੰਡੀਆ ਦੇ ਸਿਟੀਜ਼ਨ ਆ?
ਉਹ ਇੰਡੀਆ ਦੇ ਸਿਟੀਜ਼ਨ ਆ ਜੀ, ਆਪਣਾ ਇੱਥੇ ਸਾਡੇ ਪਾਸ ਆ ਰਹੇ ਸੀਗੇ ਜੀ ਜੀ ਠੀਕ ਹੈ। ਜੀ ਜੀ ਤੇ ਸਕੂਲ ਵਿੱਚ ਉਹਨਾਂ ਨੂੰ ਤਾਰਿਆ ਵਾ ਜੀ। ਉਹਨਾਂ ਨੇ ਠੰਡ ਬਹੁਤ ਆ, ਕੱਪੜੇ ਕੁਪੜੇ ਦੇਤੇ ਸੀਗੇ ਜੀ ਵਧੀਆ ਉਹਨਾਂ ਨੂੰ। ਠੀਕ ਹੈ ਜੀ ਠੀਕ ਹੈ ਜੀ। ਬੱਚਿਆਂ ਨੂੰ ਉਹ ਲੈ ਗਏ ਸੀ ਆਪਣਾ ਹੋਟਲ ਵਿੱਚ, ਜਿਹੜੇ ਛੋਟੇ ਬੱਚੇ ਸੀਗੇ ਜੀ, ਜੀ ਜੀ ਤੇ ਖਾਣਾ ਖੁਣਾ ਵਧੀਆ ਦੇਤਾ ਸੀ। ਪੁਲਿਸ ਉੱਥੇ ਦੀ ਮਿਲਟਰੀ ਉਹਨਾਂ ਦੀ ਕੇਅਰ ਕਰ ਰਹੀ ਹੈ ਜੀ, ਠੀਕ ਹੈ ਤੇ ਤਕਰੀਬਨ ਠੀਕ ਹੈ ਜੀ। ਕਹਿੰਦੇ ਅੱਜ ਉਹਨਾਂ ਨੇ ਆਪਣਾ, ਪਹਿਲਾਂ ਤਾਂ ਬਹੁਤ ਡਰ ਗਏ ਸੀਗੇ ਜੀ, ਪਹਿਲਾਂ ਉਹ ਬੰਦੇ, ਕਿਉਂਕਿ ਜਹਾਜ਼ ਵਿੱਚੋਂ ਧੂੰਆਂ ਬਹੁਤ ਨਿਕਲਣ ਲੱਗ ਗਿਆ ਸੀਗਾ ਜੀ। ਜੀ। ਪਲੱਸ ਉਹ ਯੂਕਰੇਨ ਦੇ ਲਾਗੇ ਦੀ ਸੀ ਤੇ ਉਹ ਡਰ ਰਿਹਾ ਸੀ ਵੀ ਕਿਤੇ ਉੱਥੇ ਕੋਈ ਮਿਜ਼ਾਈਲ ਮਜ਼ੂਲੇ ਨਾ ਜਾਂ ਕੋਈ ਇਦਾਂ ਦਾ, ਕੋਈ ਕਿਉਂਕਿ ਲੜਾਈ ਚੱਲ ਰਹੀ ਹੈ ਨਾ, ਹਾਂਜੀ, ਇਦਾਂ ਦੀ ਕੋਈ ਅਣਸਕਾਮੀ ਘਟਨਾ ਹੋਵੇ। ਪਰ ਉਹ ਕਹਿੰਦੇ ਰਸ਼ੀਆ ਦੇ ਦੂਸਰੀ ਸਾਈਡ ਤੇ ਸੀ, ਜਿੱਧਰ ਯੂਕਰੇਨ ਨੂੰ ਨਹੀਂ ਲੱਗਦਾ ਹੈਗਾ। ਗੋਲੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਜੀ। ਇੱਕ ਲੜਕੀ ਹੈਗੀ ਆ ਆਪਣੀ ਇੰਡੀਆ ਨੂੰ, ਜਿਹੜੀ ਰਸ਼ੀਅਨ ਜਾਣਦੀ ਹੈ ਜੀ। ਠੀਕ ਹੈ ਜੀ। ਉਹ ਉਹਨਾਂ ਦੇ ਨਾਲ ਮਿਲਟਰੀ ਦੇ ਨਾਲ ਉਹ ਟ੍ਰਾਂਸਲੇਟ ਵਜੋਂ ਕੰਮ ਕਰ ਰਹੀ ਹੈ ਲੜਕੀ ਉਹ। ਠੀਕ ਹੈ ਜੀ। ਤੇ ਠੀਕ ਠਾਕ ਹੈ ਜੀ, ਬੰਦੇ ਪਹੁੰਚ ਜਾਣਗੇ ਜੀ ਅੱਜ 6 ਵਜੇ। ਉਹ ਫਲਾਈਟ ਜਿਹੜੀ ਬੰਬੇ ਤੋਂ ਚੱਲੀ ਆ, ਉਹ ਕਿੰਨੇ ਵਜੇ ਸੈਨ ਫਰਾਂਸਿਸਕੋ ਪਹੁੰਚੂਗੀ ਜੀ? ਇਹਦੇ ਬਾਰੇ ਕੁਝ ਪਤਾ ਲੱਗਿਆ? ਉਹਨੇ 6 ਵਜੇ ਪਹੁੰਚਣਾ ਜੀ, ਇੱਥੇ ਦੇ 12 ਵਜੇ। ਹਾਂਜੀ। ਉਹਨੇ ਜੂਨ 8 ਨੂੰ 6:30 ਵਜੇ ਪਹੁੰਚੂਗੀ। ਜੀ ਜੀ। ਤੇ ਉੱਥੋਂ ਫਿਰ ਉਹ ਤਕਰੀਬਨ 7 ਵਜੇ ਤਕਰੀਬਨ ਚੱਲੇਗੀ ਜੀ। ਫਿਰ ਉਹਦੇ ਮੁਤਾਬਕ 10 ਘੰਟੇ 11 ਮਿੰਟ ਲੱਗਣੇ ਜੀ ਇੱਥੇ ਆਉਣ ਨੂੰ। ਜੀ 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 ਤੇ ਧੰਨਵਾਦ ਜੀ, ਬਹੁਤ ਬਹੁਤ। ਹਾਂਜੀ ਧੰਨਵਾਦ ਜੀ, ਬਹੁਤ ਬਹੁਤ ਜੀ ਜੀ। ਬਹੁਤ ਬਹੁਤ ਖਾਲਸਾ ਜੀ। ਬਹੁਤ ਤੁਸੀਂ ਬਹੁਤ ਵਧੀਆ ਖਬਰਾਂ ਦਿੰਦੇ ਜੀ। ਮੈਂ ਸੰਸਦ ਢੱਲੋਂ ਜੀ ਰੇਪਨ ਤੋਂ। ਜੀ 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 ਧੰਨਵਾਦ। ਸੋ ਕਿਉਂਕਿ ਆਪਣੀ ਕਮਿਊਨਿਟੀ ਨਾਲ ਰਿਲੇਟਡ ਆ, ਬਹੁਤ ਇੰਪੋਰਟੈਂਟ ਖਬਰ ਸੀ, ਕਿਉਂਕਿ ਆਪਾਂ ਨੂੰ ਵੀ ਫਿਕਰ ਆ ਵੀ ਆਪਣਾ ਕੋਈ ਭੈਣ ਭਰਾਈ ਉਹਦੇ ਵਿੱਚ ਫਸਿਆ ਨਾ ਹੋਵੇ। ਹਾਲਾਂਕਿ ਆਪਾਂ ਤਾਂ ਬਹੁਤ ਵਾਰ ਲੋਕਾਂ ਨੂੰ ਕਹਿੰਦੇ ਰਹਿੰਦੇ ਆ ਵੀ 에ਅਰ ਇੰਡੀਆ ਨੂੰ ਬਖਸ਼ਿਆ ਹੀ ਕਰੋ, ਬਹੁਤ ਕੰਪਲੇਨਸ ਆਉਂਦੀਆਂ, ਬਹੁਤ ਜ਼ਿਆਦਾ। ਚਲੋ ਲੱਕਲੀ ਇਹ ਆ ਵੀ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਹ ਚਲੋ ਮਹਾਰਾਜ ਨੇ ਬਹੁਤ ਵਧੀਆ ਕੀਤਾ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਜੀ ਜੀ। 에ਅਰ ਇੰਡੀਆ ਦੇ ਬਾਰੇ ਜਾਣਕਾਰੀ ਹੋਰ ਦਿੰਦੇ ਚੱਲੀਏ ਹਰਜੋਤ ਸਿੰਘ ਜੀ। 에ਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈਟ, ਇਹਨਾਂ ਨੇ ਕੰਟੀਨਿਊਸਲੀ ਲਗਾਤਾਰ 184 ਤੇ 98 ਤੇ 77 ਇਨਸੀਡੈਂਟਸ ਰਿਪੋਰਟ ਹੋਇਆ, ਜਿਹੜੇ ਇਹਨਾਂ ਦੇ ਵਿੱਚ ਟੈਕਨੀਕਲ ਫਾਲਟ ਹੋਇਆ ਲਾਸਟ 1 ਸਾਲ ਦੇ ਵਿੱਚ, ਪਿਛਲੇ 1 ਸਾਲ ਦੇ ਵਿੱਚ। ਤੇ ਇੱਕ ਵਾਰੀ ਫੇਰ ਪ੍ਰਵੀਨ ਜੀ ਰਿਪੀਟ ਕਰ ਦਿਓ ਤਾਂ ਕਿ ਸਾਡੇ ਸਰੋਤੇ ਸੁਣ ਲੈਣ। ਬਹੁਤ ਵਾਰ ਕੀ ਆ ਨਾ, ਆਪਾਂ ਲਾਲਚ ਕਰ ਲੈਂਦੇ ਯਾਰ, ਸਿੱਧੀ ਫਲਾਈਟ ਜਾਂਦੀ ਆ, ਸਸਤੀ ਫਲਾਈਟ ਜਾਂਦੀ ਆ। ਸੋ ਤੁਸੀਂ ਕੋਈ ਵੀ ਜਿਹੜੇ ਆ ਨਾ ਫਿਗਰਸ ਆ, ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਭਾਈ ਜਿਹੜੀ ਫਲਾਈਟ ਤੁਸੀਂ ਜਾ ਰਹੇ ਹੋ ਉਹ ਸੇਫ ਆ, ਸਾਰਾ ਕੁਝ। ਹੁਣ ਤੁਸੀਂ ਫਿਗਰ ਸੁਣਿਓ ਜਰਾ ਧਿਆਨ ਨਾਲ। ਹਾਂਜੀ ਬਿਲਕੁਲ। ਤੁਸੀਂ ਦੁਬਾਰਾ ਜਿਹੜੇ ਤੁਸੀਂ ਗੂਗਲ ਤੇ ਜਾ ਕੇ ਮਿੰਟ ਦੀ ਰਿਪੋਰਟ ਆ ਇਹ, ਜਿਹੜੀ 8 ਅਗਸਤ 2022 ਨੂੰ ਛਪੀ ਸੀ, ਉਹਨਾਂ ਨੇ ਇਹ ਰਿਪੋਰਟ ਕੀਤਾ ਸੀਗਾ ਕਿ 에ਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈਟ, ਇਹਨਾਂ ਦੇ ਵਿੱਚ ਲਗਾਤਾਰ 184, 98 ਤੇ 77, ਯਾਨੀ ਕਿ 에ਅਰ ਇੰਡੀਆ ਦੇ ਵਿੱਚ 184, ਇੰਡੀਗੋ ਦੇ ਵਿੱਚ 98 ਤੇ ਸਪਾਈਸ ਜੈਟ ਦੇ ਵਿੱਚ 77 ਇੰਸੀਡੈਂਟ ਵਾਪਰੇ ਆ, ਜਿਨ੍ਹਾਂ ਦੇ ਵਿੱਚ ਟੈਕਨੀਕਲ ਕਿਸੇ ਕਾਰਨ ਕਰਕੇ ਫਲਾਈਟ ਜਾਂ ਤਾਂ ਉਤਾਰਨੀ ਪਈ ਜਾਂ ਵਾਪਸ ਮੋੜਨੀ ਪਈ। ਤੇ ਵਿਸਤਾਰਾ ਜਿਹੜੀ ਆ ਜਾਂ 에ਅਰ ਏਸ਼ੀਆ, ਇਹਦੇ ਵਿੱਚ 50 ਤੇ 40 ਲਗਾਤਾਰ ਦੋਨਾਂ ਦੇ ਵਿੱਚ ਟੈਕਨੀਕਲ ਜਿਹੜੇ ਆ ਉਹ ਫਾਲਟ ਵਾਪਰੇ ਆ। ਤੇ 에ਅਰ ਇੰਡੀਆ ਬਾਰੇ ਤਾਂ ਕਿਹਾ ਗਿਆ ਕਿ ਜਦੋਂ ਇਹਨਾਂ ਨੂੰ ਪਿਛਲੇ ਸਾਲ ਟਾਟਾ ਗਰੁੱਪ ਨੇ ਕੰਟਰੋਲ ਲੈ ਲਿਆ ਸੀ ਇਹਨਾਂ ਦਾ, ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਬੜੇ ਬਿਹਤਰ ਤਰੀਕੇ ਨਾਲ ਚਲਾਵਾਂਗੇ, ਪਰ ਬਾਵਜੂਦ ਇਹਦੀ ਸਰਵਿਸ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਤੇ ਜਿਹੜੇ ਇਹ ਆંકੜੇ ਨੇ, ਇਹਨਾਂ ਨੇ ਜੁਲਾਈ 1 ਤੇ 2021 ਤੋਂ ਲੈ ਕੇ ਤੇ ਜੂਨ 30 2022 ਤੱਕ ਨੋਟ ਕੀਤੇ, ਤੇ ਟੋਟਲ 478 ਇਹੋ ਜਿਹੀਆਂ ਘਟਨਾਵਾਂ ਇਹਨਾਂ 에ਅਰਲਾਈਨਸ ਦੇ ਨਾਲ ਜੁੜੀਆਂ ਵਾਪਰੀਆਂ ਨੇ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਟੈਕਨੀਕਲ ਫਾਲਟ, ਕੋਈ ਤਕਨੀਕੀ ਖਾਮੀ ਖਰਾਬੀ ਕਰਕੇ ਫਲਾਈਟ ਨੂੰ ਜਾਂ ਤਾਂ ਰਸਤੇ ਦੇ ਵਿੱਚ ਉਤਾਰਿਆ ਗਿਆ, ਜਾਂ ਫਲਾਈਟ ਚੱਲਣ ਤੋਂ 10 ਮਿੰਟ ਬਾਅਦ ਫਿਰ 에ਅਰਪੋਰਟ ਤੇ ਵਾਪਸ ਲਿਆਂਦਾ ਗਿਆ, ਜਾਂ ਫਿਰ ਉਹਦੀ ਥਾਂ ਤੇ ਮਤਲਬ ਫਲਾਈਟ ਉੱਡਣ ਲੱਗੀ ਸੀ, ਜਹਾਜ਼ ਦੇ ਵਿੱਚ ਕੋਈ ਟੈਕਨੀਕਲ ਖਾਮੀ ਆ ਗਈ ਤੇ ਸਵਾਰੀਆਂ ਨੂੰ, ਮੁਸਾਫਰਾਂ ਨੂੰ ਫਿਰ ਜਿਹੜਾ ਇੰਤਜ਼ਾਰ ਉਹ ਕਰਨਾ ਪਿਆ। DGCA ਨੇ ਇਸ ਬਾਬਤ ਇੱਕ ਸਟੇਟਮੈਂਟ ਵੀ ਇਸ਼ੂ ਕੀਤੀ ਸੀਗੀ ਟੈਕਨੀਕਲ ਸਨੈਜਸ ਦੇ ਬਾਬਤ, ਕਿ ਜਿਹੜੀਆਂ ਆ ਰਹੀਆਂ ਨੇ। ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ 에ਅਰਲਾਈਨਸ ਨੇ, ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ 에ਅਰ ਇੰਡੀਆ ਦੇ ਹਵਾਲੇ ਦੇ ਨਾਲ, ਇੰਡੀਗੋ, ਸਪਾਈਸ ਜੈਟ, ਵਿਸਤਾਰਾ, 에ਅਰ ਏਸ਼ੀਆ, ਤੇ ਨਾਲ ਉਹਨਾਂ ਨੇ 1-2 ਜਿਹੜੀਆਂ 에ਅਰਲਾਈਨ ਹੋਰ ਕੋਟ ਕੀਤੀਆਂ ਸੀਗੀਆਂ। ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੀਆਂ ਜਿਹੜੀਆਂ ਤਕਨੀਕੀ ਖਾਮੀਆਂ ਇਹਨਾਂ ਨੂੰ ਦੂਰ ਕਰੋ, ਕਿਉਂਕਿ ਇਹਨਾਂ ਦੇ ਨਾਲ ਮੁਸਾਫਰਾਂ ਦੇ ਵਿੱਚ ਇਕੱਲਾ ਉਹਨਾਂ ਦਾ ਸਮਾਂ ਖਰਾਬ ਨਹੀਂ ਹੁੰਦਾ ਜਾਂ ਉਹਨਾਂ ਦਾ ਪੈਸਾ, ਵਿੱਤੀ ਨੁਕਸਾਨ ਨਹੀਂ ਹੁੰਦਾ, ਉਹਨਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਆਉਂਦੀ ਹੈ, ਕਿਉਂਕਿ ਆਸਮਾਨ ਦੇ ਵਿੱਚ ਤੁਸੀਂ ਉੱਡ ਰਹੇ ਹੋ ਤੇ ਤੁਹਾਡੇ ਕੋਲੇ ਹੋਰ ਕੋਈ ਅਲਟਰਨੇਟ ਨਹੀਂ ਹੈ। ਜਿਵੇਂ ਇਸ ਜਹਾਜ਼ ਦੇ ਵਿੱਚੋਂ
ਧੂੰਆਂ ਨਿਕਲਣ ਲੱਗ ਪਿਆ ਸੀਗਾ ਤੇ ਉੱਤੋਂ ਜਿਹੜਾ ਇਲਾਕਾ ਸੀ ਉਹ ਵੀ ਪਹਿਲਾਂ ਲੱਗਿਆ ਕਿ ਸ਼ਾਇਦ ਯੂਕਰੇਨ ਵਾਲਾ ਇਲਾਕਾ ਵਾ ਤੇ ਉੱਥੇ ਕੋਈ ਵੀ ਅਣਸੁਖਾਵੀਂ ਘਟਨਾ ਜਿਹੜੀ ਵਾਪਰ ਸਕਦੀ ਹੈ, ਪਰ ਚਲੋ ਕੋਈ ਵੀ ਅਣਸੁਖਾਵੀਂ ਘਟਨਾ ਜਿਹੜੀ ਹੈ ਨਹੀਂ ਵਾਪਰੀ, ਬਚਾਅ ਹੋ ਗਿਆ। ਪਰ ਟੈਕਨੀਕਲ ਫਾਲਟ ਸੀਗਾ, ਇਸੇ ਕਰਕੇ ਫਲਾਈਟ ਨੂੰ ਉੱਥੇ ਉਤਾਰਨਾ ਪਿਆ। ਕਈ ਏਅਰਲਾਈਨਸ ਜਾਂ ਇਸ ਵੇਲੇ ਰਸ਼ੀਆ ਦਾ ਜਿਹੜਾ ਏਅਰ ਸਪੇਸ ਆ ਉਹਨੂੰ ਆਪਾਂ ਜਿਹੜਾ ਅਮਰੀਕਾ ਏਅਰਲਾਈਨ ਆ ਉਹ ਵਰਤ ਨਹੀਂ ਸਕਦੀਆਂ, ਪਰ ਇਹ ਜੀ ਕਿਉਂਕਿ ਇੰਡੀਆ ਦੇ ਨਾਲ ਆ ਤੇ ਇਸ ਕਰਕੇ ਇਹਨਾਂ ਨੂੰ ਉੱਥੇ ਉਤਾਰਨਾ ਪਿਆ। ਇੱਕ ਵਾਰੀ ਕੀ ਹੋਇਆ ਹਰਜੋਤ ਸਿੰਘ ਜੀ ਕਿ ਇਹਨਾਂ ਦਾ ਪਾਕਿਸਤਾਨ ਦੇ ਨਾਲ ਤੁਹਾਨੂੰ ਪਤਾ ਜ਼ਿਆਦਾ ਪ੍ਰੋਪੇਗੈਂਡਾ ਜੀ ਚੱਲਦਾ ਹੈ, ਪਰ ਏਅਰ ਇੰਡੀਆ ਦਾ ਜਹਾਜ਼ ਇਹਨਾਂ ਨੂੰ ਹੰਗਾਮੀ ਹਾਲਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਉਤਾਰਨਾ ਪਿਆ ਸੀਗਾ ਤੇ ਫਿਰ ਜੀ ਕਹਿੰਦੇ ਵੀ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਥੋੜੇ ਜਿਹੇ ਸ਼ਰਮਸਾਰ ਵੀ ਹੋਏ ਵੀ ਭਾਈ ਇਹ ਤਾਂ ਹੁਣ ਜਦੋਂ ਜਾਨ ਤਾਂ ਬਚਾਉਣੀ ਸੀ ਮੁਸਾਫਰਾਂ ਦੀ। ਸੋ ਇੱਕ ਹਫ਼ਤੇ ਦੇ ਵਿੱਚ ਹੀ ਪਿਛਲੇ 2022 ਸਾਲ ਦੇ ਵਿੱਚ ਲੰਘੇ ਨਵੰਬਰ ਮਹੀਨੇ ਦੀ ਗੱਲ ਆ ਜਦੋਂ 14 ਦਿਨਾਂ ਦੇ ਵਿੱਚ ਹੀ ਏਅਰ ਇੰਡੀਆ ਦੇ ਵਿੱਚ 7 ਟੈਕਨੀਕਲ ਫਾਲਟ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਸੀ ਜੀ। ਸੋ ਬਹੁਤ ਸਾਰੀਆਂ ਸਾਨੂੰ ਪਹਿਲਾਂ ਵੀ ਕੰਪਲੇਨ ਆਉਂਦੀਆਂ ਰਹਿੰਦੀਆਂ, ਰੇਡੀਓ ਦੇ ਉੱਤੇ ਵੀ। ਮੈਂ ਜੀ ਟਰੈਵਲ ਕੀਤਾ ਪਿੱਛੇ, ਜੀ ਸੀਟ ਦੇ ਸਪਰਿੰਗ ਚੁੱਭਦੇ ਸੀ, ਉਹਨਾਂ ਏਅਰ ਇੰਡੀਆ ਦੇ ਹਾਂਜੀ ਟੀਵੀ ਨਹੀਂ ਹਾਂਜੀ ਕੰਮ ਕਰਦੇ ਹੈਗੇ, ਹੂੰ ਜਿਹੜੀ ਲਾਈਟ ਹੁੰਦੀ ਆ ਸੱਦਣਾ ਜਿਹੜੇ ਤੁਸੀਂ ਫਲਾਈਟ ਅਟੈਂਡੈਂਟ ਨੂੰ, ਉਹ ਨਹੀਂ ਕੰਮ ਕਰਦਾ, ਫੂਡ ਨਹੀਂ ਕੋਈ ਹੁੰਦਾ, ਠੰਡਾ ਹੁੰਦਾ। ਸੋ ਇਹ ਬੜੇ ਧਿਆਨ ਦੇ ਨਾਲ, ਕਿਉਂਕਿ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅੱਜ ਦੀ ਡੇਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਆ ਬਹੁਤ ਬੁਰੀ ਤਰ੍ਹਾਂ। ਤੇ ਯੂਕਰੇਨ ਨੂੰ ਅਮਰੀਕਾ, ਸਾਰਾ ਯੂਰਪੀਅਨ ਯੂਨੀਅਨ, ਅਮਰੀਕਾ ਦੇ ਜਿਹੜੇ ਮਿੱਤਰ ਮੁਲਕ ਆ ਉਹ ਸਾਰੇ ਸਾਥ ਦੇ ਰਹੇ ਆ ਤੇ ਅਮਰੀਕਨ ਸਿਟੀਜ਼ਨਸ ਨੂੰ ਬਚਣਾ ਚਾਹੀਦਾ ਏਅਰ ਇੰਡੀਆ ਫਲਾਈਟ ਨੂੰ ਟਰੈਵਲ ਕਰਨ ਦੇ ਲਈ, ਜੀ ਕਿਉਂਕਿ ਉਹ ਰਸ਼ੀਆ ਵੱਲ ਦੀ ਆਉਂਦੀ ਹੈਗੀ ਆ। ਤੇ ਦੂਸਰਾ ਇਹ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਿੰਨੇ ਟੈਕਨੀਕਲ ਇਸ਼ੂ ਆਪਾਂ ਦੇਖੇ ਆ ਵੀ ਇਹ ਏਅਰ ਇੰਡੀਆ ਦੇ ਕਿੰਨੇ ਨੰਬਰ ਆਏ ਹੈਗੇ ਆ। ਹੁਣ ਵੀ ਜਿਹੜੇ ਭਾਈ ਸਾਹਿਬ ਦੱਸ ਕੇ ਗਏ ਸੀ ਵੀ ਉਹ ਧੂੰਆਂ ਬਹੁਤ ਬੁਰੀ ਤਰ੍ਹਾਂ ਉਹਦੇ ਵਿੱਚੋਂ ਨਿਕਲ ਰਿਹਾ ਸੀ। ਲੱਕਲੀ ਚਲੋ ਬਹੁਤ ਵਧੀਆ ਹੋਇਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੀ ਤੇ ਇਹ 'ਚ ਇਹ ਵੀ ਹੁੰਦਾ ਵੀ ਬਹੁਤ ਸਾਰੇ ਬਜ਼ੁਰਗ ਪੇਸ਼ੈਂਟ ਹੈਗੇ ਆ। ਹੂੰ ਬਜ਼ੁਰਗ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੋ ਵੀ 65 ਸਾਲ ਤੋਂ ਉੱਪਰ ਦੇ ਆ, ਕਿਉਂਕਿ ਕਈ ਪੇਰੈਂਟਸ ਟਰੈਵਲ ਕਰਦੇ, ਸੋ ਆਪਾਂ ਵੀ ਸਾਰੇ ਇਹੀ ਸੋਚਦੇ ਵੀ ਚੱਲ ਯਾਰ ਕਿਤੇ ਫਲਾਈਟ ਚੇਂਜ ਕਰਨੀ ਆ, ਔਖਾ ਹੁੰਦਾ, ਪਤਾ ਨਹੀਂ ਹੈ, ਸਿੱਧੀ ਫਲਾਈਟ ਜਾਂਦੀ ਹੈਗੀ ਆ, ਤਾਂ ਕਰਕੇ ਏਅਰ ਇੰਡੀਆ ਦੀ ਫਲਾਈਟ ਨੂੰ ਲੈ ਲੈਂਦੇ ਆ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਜੋ ਫਲਾਈਟ ਸੀਗੀ ਉਸ ਨੂੰ ਐਮਰਜੈਂਸੀ ਰਸ਼ੀਆ ਦੇ ਵਿੱਚ ਲਾਣਾ ਪਿਆ ਏਅਰ ਇੰਡੀਆ ਦੀ ਫਲਾਈਟ ਨੂੰ, ਜੋ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਨੂੰ ਆ ਰਹੀ ਸੀ। ਉਹ 'ਚ ਪੰਜਾਬੀ ਵੀ ਕਾਫੀ ਜਿਹੜੇ ਆਪਣੇ ਭੈਣ ਭਰਾ ਸੀਗੇ ਟਰੈਵਲ ਕਰ ਰਹੇ, ਤੇ ਉਹਦੇ ਵਿੱਚ ਅੱਗ ਲੱਗ ਕੇ ਕਿਸੇ ਤਰ੍ਹਾਂ ਧੂੰਆਂ ਜਿਹੜਾ ਬਹੁਤ ਬੁਰੀ ਤਰ੍ਹਾਂ ਨਿਕਲਿਆ ਤੇ ਐਮਰਜੈਂਸੀ ਲਾਣਾ ਪਿਆ। ਤੇ ਲੱਕਲੀ ਕਿਰਪਾ ਦੇ ਨਾਲ, ਮਹਾਰਾਜ ਜੀ ਦੇ ਨਾਲ ਸਾਰੇ ਠੀਕ ਠਾਕ ਆ। ਤੇ ਹੁਣ ਨਵੀਂ ਫਲਾਈਟ ਏਅਰ ਇੰਡੀਆ ਦੀ ਆਈ 195 ਮੁੰਬਈ ਤੋਂ ਮੈਗਾਦਨ, ਜਿੱਥੇ ਫਲਾਈਟ ਲਾਈ ਗਈ ਆ ਉੱਥੇ ਜਾ ਰਹੀ ਆ। ਉਹ ਫਲਾਈਟ ਕੱਲ ਨੂੰ ਜੂਨ 8 ਨੂੰ ਸਵੇਰੇ 6:30 ਵਜੇ ਪਹੁੰਚੂਗੀ। ਹਜੇ ਜੀ ਉਹ ਤੁਰੀ ਨਹੀਂ ਹੈ। ਤੇ ਆਪਾਂ ਜਿਹੜੇ ਪਹਿਲਾਂ ਸੰਤ ਸਿੰਘ ਢਿੱਲੋਂ ਹੋਣੀ ਵੀ ਆਏ ਸੀ, ਹੋਰ ਵੀ ਜੇ ਸਾਡੇ ਸਰੋਤੇ ਕੋਈ ਸੁਣਦੇ ਹੋਏ, ਹਾਂਜੀ ਜੇ ਪੈਸੰਜਰ ਕੋਈ ਹੋਰ ਵੀ ਜਦੋਂ ਪਹੁੰਚ ਗਏ ਤਦ ਵੀ ਤੁਸੀਂ ਜ਼ਰੂਰ ਦੱਸਿਓ ਆਪਣਾ ਤੁਹਾਡਾ ਕੀ ਐਕਸਪੀਰੀਅੰਸ ਆ। ਹਾਂਜੀ ਕਿਉਂਕਿ ਮੈਂ ਬਿਲਕੁਲ ਟਵਿੱਟਰ ਦੇ ਉੱਤੇ ਦੇਖ ਰਿਹਾ ਬਹੁਤ ਸਾਰੇ ਲੋਕ ਗਾਲਾਂ ਵੀ ਬਹੁਤ ਕੱਢ ਰਹੇ ਕਿ 6 ਘੰਟੇ ਉਹਨਾਂ ਨੂੰ ਫਲਾਈਟ ਦੇ ਵਿੱਚ ਰੱਖਿਆ, ਕਹਿੰਦੇ ਜਗ੍ਹਾ ਨਹੀਂ ਮਿਲੀ। ਫਿਰ ਜਗ੍ਹਾ ਜੇ ਦਿੱਤੀ ਵੀ ਆ, ਇੱਕ ਸਕੂਲ ਦੇ ਵਿੱਚ ਆ, ਥੱਲੇ ਭੁੰਜੇ ਲੰਮੇ ਪਏ ਆ, ਉੱਥੇ ਉਹਨਾਂ ਨੂੰ ਮੈਟਰਸ ਦਿੱਤੇ ਆ, ਕੰਬਲ ਦਿੱਤੇ ਆ, ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਦੱਸ ਕੇ ਵੀ ਗਏ, ਬੱਚਿਆਂ ਨੂੰ ਸ਼ਾਇਦ ਜਿਹੜਾ ਹੋਟਲ ਦੇ ਵਿੱਚ ਰੱਖਿਆ ਗਿਆ। ਸੋ ਫੂਡ ਦਿੱਤਾ ਗਿਆ ਕਿੱਦਾਂ ਦਾ, ਉਹ ਜ਼ਰੂਰ ਤੁਸੀਂ ਸ਼ੇਅਰ ਕਰਿਓ। ਕੱਲ ਨੂੰ ਜਿਲੇ ਆ ਗਿਆ ਤੇ ਕੱਲ ਨੂੰ ਆਪਾਂ ਫਿਰ ਤੁਹਾਡੇ ਜਿਹੜੇ ਵਿਚਾਰ ਆ ਜੀ ਉਹ ਲੈ ਲਾਂਗੇ। ਪਰ ਇਹ ਦੱਸਦੇ ਜਾਈਏ, ਸੋ ਸਾਰੇ ਉਸ ਫਲਾਈਟ ਦੇ ਜਿੰਨੇ ਵੀ ਕਰੂ ਮੈਂਬਰ ਸੀ, ਜਿੰਨੇ ਵੀ ਪੈਸੰਜਰ ਆ, ਸਾਰੇ ਠੀਕ ਠਾਕ ਆ। ਇਸ ਟਾਈਮ ਉਹ ਰਸ਼ੀਆ ਦੇ ਵਿੱਚ ਆ। ਨਵੀਂ ਫਲਾਈਟ ਦੇ ਰਾਹੀਂ ਉਹ ਕੱਲ ਨੂੰ ਸਵੇਰੇ ਸੈਨ ਫਰਾਂਸਿਸਕੋ ਪਹੁੰਚਣਗੇ। ਜੀ ਸੁਲੱਖਣ ਸਿੰਘ ਤੁੰਗ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਤਾਂ ਇਹ ਦੱਸਣਾ ਕਿ ਸਾਡਾ ਕੋਈ ਇਸ ਤਰ੍ਹਾਂ ਵੀ ਉਹਦੇ ਵਿੱਚ ਪਸੰਦ ਤਾਂ ਹੈ ਨਹੀਂ, ਪਰ ਮੈਨੂੰ ਇਹ ਸੁਣ ਕੇ ਪੰਜਾਬੀ ਰੇਡੀਓ US ਦੇ ਥਰੂ ਸੁਣ ਕੇ ਜੀ ਬਹੁਤ ਹੀ ਚੰਗਾ ਲੱਗਿਆ ਵੀ ਹੋਰ ਜੇ ਕਿਸੇ ਕੋਲ ਕੋਈ ਨਹੀਂ ਵੀ ਇਨਫੋਰਮੇਸ਼ਨ ਤਾਂ ਵੇਖੋ, ਇੱਕ ਬੰਦੇ ਨੇ ਆ ਕੇ ਕਿੰਨੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੋਣਾ ਵੀ ਸਾਡੇ ਪੈਸੰਜਰ ਉਹਦੇ ਵਿੱਚ ਹੈ, ਜੀ ਜੀ ਬਿਲਕੁਲ ਨਹੀਂ। ਜੀ ਤੇ ਆਪਣੀਆਂ ਸਭ ਦੀਆਂ ਦੁਆਵਾਂ ਉਹਨਾਂ ਦੇ ਨਾਲ ਹੀ ਨੇ ਵੀ ਉਹ ਸਿਹਤਯਾਬ ਰਹਿਣ, ਕੋਈ ਤਕਲੀਫ ਨਾ ਹੋਵੇ, ਠੀਕ ਹੈ ਨਹੀਂ। ਹਾਂਜੀ ਤੇ ਵੱਡੀ ਗੱਲ ਇਹ ਹੈ ਵੀ ਅੱਜ ਦੀ ਘੜੀ ਸਾਡੇ ਕੋਲ ਕਿੰਨਾ ਸੋਹਣਾ ਮੰਚ ਹੈ। ਇਸ ਵੇਲੇ ਦੇਖੋ ਭਾਈ ਸਾਹਿਬ ਕਿੱਥੋਂ ਸੁਣ ਰਹੇ ਨੇ, ਉਹਨਾਂ ਨੇ ਇਹ ਪ੍ਰੋਗਰਾਮ ਸੁਣ ਕੇ ਸਾਰਿਆਂ ਦੇ ਲਈ ਦੇਖੋ ਕਿੰਨਾ ਦੇ ਦੁੱਖ ਦੂਰ ਕਰਕੇ ਵੀ ਪਤਾ ਲੱਗ ਗਿਆ ਵੀ ਸਾਡੇ ਪੈਸੰਜਰ ਉਹਦੇ ਵਿੱਚ ਹੈ ਕਿ ਨਹੀਂ, ਠੀਕ ਨੇ। ਇੱਕ ਕੁੜੀ ਹੈ ਜਿਹੜੀ ਉਹਨਾਂ ਨੂੰ ਸਮਝਾ ਸਕਦੀ ਹੈ ਰਸ਼ੀਆ ਦੇ ਤੇ ਪੰਜਾਬੀ ਦੇ ਵਿੱਚ, ਠੀਕ ਹੈ ਨਾ।
ਸੋ ਅੱਜ ਦੀ ਘੜੀ ਸਾਡੇ ਕੋਲੇ ਬਹੁਤ ਹੀ ਸੋਹਣਾ ਮੰਚ ਹੈਗਾ। ਸੋ ਮੈਂ ਐਪਰੀਸ਼ੀਏਟ ਕਰਦਾ, ਦਿਲੋਂ ਧੰਨਵਾਦ ਕਰਦਾ ਜੀ ਪੰਜਾਬੀ ਧੰਨਵਾਦ ਰੇਡੀਓ USA ਦਾ, ਜੀ ਜਿਨ੍ਹਾਂ ਨੇ ਇੰਨਾ ਹਾਰਡ ਜੌਬ ਕਰ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ, ਸਾਰਾ ਪਤਾ ਲੱਗ ਰਿਹਾ। ਜੀ। ਸੋ ਧੰਨਵਾਦ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਤੁਹਾਡਾ ਵੀ ਅਕਾਲ, ਧੰਨਵਾਦ ਬਹੁਤ ਜਿਹੜੇ ਬਹੁਤ। ਹੌਸਲਾ ਸੋ ਅਫਜ਼ਾਈ ਹੋਰ ਸਾਡੀ ਵੀ ਕਰਦੇ ਕੋਈ ਰਹੇ ਨੇ ਸਾਡੇ ਜੀ। ਸਰੋਤੇ ਦੇ ਕੋਲ ਜਾਣਕਾਰੀ ਹੋਈ ਇਹਦੇ ਬਾਰੇ ਜਾਂ ਆਪਣੇ ਵਿਚਾਰ ਦੱਸਣੇ ਹੋਏ, ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਸ਼ੇਅਰ ਕਰ ਲਿਓ ਜੀ। ਤਰਲੋਚਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਸਿਮਰਤ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਜੀ। ਮੈਂ ਇੱਕ ਆਪਣਾ ਐਕਸਪੀਰੀਅੰਸ ਮੈਂ ਪਿਛਲੇ ਮਹੀਨੇ ਨਾ 5 ਤਰੀਕ ਨੂੰ 5 ਮਈ ਨੂੰ ਆਇਆ ਜੀ ਉੱਥੋਂ ਦਿੱਲੀ ਏਅਰਪੋਰਟ ਤੋਂ। ਠੀਕ ਹੈ ਜੀ। ਤੇ ਥੋੜਾ ਜਿਹਾ ਐਕਸਪੀਰੀਅੰਸ ਮੈਂ ਬਹੁਤ ਵਧੀਆ ਤੁਹਾਡਾ ਪਲੇਟਫਾਰਮ ਹੈ ਜਿਹੜਾ ਸਾਰੇ ਸਰੋਤਿਆਂ ਤੱਕ ਸਾਡੀ ਗੱਲ ਪਹੁੰਚਾਉਂਦਾ। ਨਹੀਂ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ, ਬਹੁਤੇ ਨੂੰ ਪਤਾ ਵੀ ਹੈ ਨਹੀਂ ਜੀ। ਜੀ ਜੀ। ਮੇਰਾ ਉੱਥੇ ਜੀ ਥੋੜਾ ਜਿਹਾ ਵੇਟ ਵੱਧ ਗਿਆ ਕਿਉਂਕਿ ਲੇਡੀਜ਼ ਨੂੰ ਤਾਂ ਲਾਲਚ ਵੀ ਆਈਆਂ, ਹੁਣ 36 ਸਾਲ ਬਾਅਦ ਕੱਪੜੇ ਖਰੀਦ ਲਈਏ ਥੋੜੇ ਜਿਹੇ, ਹੋਰ 2-4 ਬਾਅਦ ਹਾਂਜੀ। ਉਹਦੇ ਨਾਲ ਮੈਂ 12 ਵਜੇ ਏਅਰਪੋਰਟ ਤੇ ਅਸੀਂ ਪਹੁੰਚ ਗਏ ਸੀ, ਮੈਂ ਤੇ ਮੇਰੀ ਵਾਈਫ ਜੀ। ਜੀ ਜੀ ਤੇ 4 ਵਜੇ ਮਾਰਨਿੰਗ ਸਾਡੀ ਸਵੇਰੇ ਫਲਾਈਟ ਸੀ ਜੀ। ਉਹਨਾਂ ਨੇ ਸਾਨੂੰ ਪਹਿਲਾਂ ਤਾਂ ਏਅਰਪੋਰਟ ਤੇ ਜੀ ਉਹ ਇੰਨਾ ਪਰੇਸ਼ਾਨ ਕੀਤਾ ਨਾ, ਉਹ ਵੇਟ ਕਰਕੇ। ਅਸੀਂ ਕਿਹਾ ਵੀ ਤੁਸੀਂ ਇੱਕ ਟੈਚੀ ਦੇ ਪੈਸੇ ਲੈ ਲਓ, $150 ਬਣਦਾ ਤੁਹਾਡਾ, ਲੈ ਲਓ। ਜੀ ਜੀ। ਕਹਿੰਦੇ ਜੀ ਨਹੀਂ, ਕਿੱਲੋਆਂ ਦੇ ਹਿਸਾਬ ਨਾਲ ਲਿਆਉਣਾ ਤੇ 43,000 ਰੁਪਇਆ ਇੰਡੀਆ ਦਾ ਦਿਓ। ਓ ਅੱਛਾ ਜੀ। ਇੰਡੀਆ ਦਾ 43,000 ਰੁਪਇਆ ਜੀ। ਜੇ ਕਹਿੰਦੇ ਦੂਜੇ ਦੇਣੇ ਤਾਂ $500 ਦਿਓ ਜੀ। ਉਧਰ ਸਾਡੀ ਫਲਾਈਟ ਜਾ ਰਹੀ ਸੀ ਜੀ। ਤੇ ਕਹਿੰਦੇ ਹਾਂ ਹਾਂ ਦੱਸੋ, ਛੇਤੀ ਕਰੋ ਛੇਤੀ ਕਰੋ। ਉਹ ਕਾਹਲੀ ਕਾਹਲੀ ਫਿਰ ਸਾਨੂੰ ਉੱਥੇ ਦੇ ਲਓ $500 ਲਿਆ ਜੀ ਉਹਨਾਂ ਨੇ। ਓਹੋ ਅੱਛਾ। ਤੇ ਵੀਲ ਚੇਅਰਾਂ ਕੀਤੀਆਂ ਜੀ। ਮੈਨੂੰ 98 ਸਾਲ ਲੱਗੇ ਹੁਣ। ਵੀਲ ਚੇਅਰਾਂ ਕੀਤੀਆਂ ਜੀ। ਵੀਲ ਚੇਅਰ ਕਰਨ ਤੋਂ ਬਾਅਦ ਮੇਰੀ ਵਾਈਫ ਨੂੰ ਵੀਲ ਚੇਅਰ 'ਚ ਬਿਠਾ ਲਿਆ। ਹਾਂਜੀ। ਮੈਨੂੰ ਕਹਿੰਦੇ ਫੋਲੋ ਮੀ, ਉਹ ਵੀਲ ਚੇਅਰ ਵਾਲਾ ਨਾਲ। ਮੈਨੂੰ ਏਦਾਂ ਜਾਣੀ ਫਲਾਈਟ ਪੂਰਾ ਟਾਈਮ ਹੋ ਗਿਆ ਸੀ, ਦੜਾ ਕੇ ਲਿਆ ਕਿ ਮੈਂ 68 ਸਾਲ ਦੀ ਉਮਰ ਦੇ ਵਿੱਚ ਹੋ ਕੇ ਦੇਖ ਲਓ, ਦੌੜ ਕੇ ਮੈਂ ਪਲੇਨ ਤੱਕ ਪਹੁੰਚਿਆ ਜੀ। ਅੱਛਾ, ਧੰਨਵਾਦ ਜੀ। ਇਹਦੇ ਬਾਰੇ ਨਾ ਪ੍ਰਵੀਨ ਜੀ ਆਪਾਂ ਜ਼ਰੂਰ ਸ਼ੋਅ ਕਰਾਂਗੇ ਵੀ ਕਿੱਦਾਂ ਦੀ ਸਿਚੁਏਸ਼ਨ ਰਹੀ। ਅੱਜ ਦਾ ਸਾਡਾ ਮੇਨ ਮਕਸਦ ਇਹੀ ਸੀ, ਖਬਰ ਦਾ ਨਾਲ ਰਿਲੇਟਡ ਸੀ, ਕਿਉਂਕਿ ਆਪਾਂ ਹੋਰ ਵੀ ਖਬਰਾਂ ਆਪਣੇ ਮੁਲਕ 'ਚ ਕੀ ਕੁਝ ਵਾਪਰਿਆ ਉਹ ਸਾਂਝੀਆਂ ਕਰਨੀਆਂ। ਇਹਦੇ ਬਾਰੇ ਫੇਰ ਆਪਾਂ ਭਾਈ ਸਾਹਿਬ ਜ਼ਰੂਰ ਗੱਲਬਾਤ ਕਰਾਂਗੇ ਜਦੋਂ ਹੋਰ ਪੈਸੰਜਰ ਵੀ ਆ ਗਏ ਜੀ, ਕਿਸੇ ਸ਼ੋਅ ਦੇ ਵਿੱਚ ਕਰਾਂਗੇ। ਠੀਕ ਹੈ ਜੀ ਜੀ। ਜ਼ਰੂਰ ਜ਼ਰੂਰ। ਆਪਾਂ ਜੀ ਆਪਾਂ ਖਬਰਾਂ ਸਾਂਝੀਆਂ ਕਰੀਏ ਹੋਰ। ਅਗਲੀ ਖਬਰ ਵੱਲ ਚੱਲੀਏ। ਕੈਨੇਡਾ ਦੇ ਵਿੱਚ 200 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ। ਉਹਨਾਂ ਅੱਗਾਂ ਦੇ ਕਰਕੇ ਨਿਊਯਾਰਕ ਏਰੀਆ, ਕੱਲਾ ਨਿਊਯਾਰਕ ਨਹੀਂ, ਹੋਰ ਵੀ ਕਈ ਸਟੇਟਾਂ ਦੇ ਵਿੱਚ ਅਮਰੀਕਾ ਦੇ ਵਿੱਚ ਏਅਰ ਕੁਆਲਿਟੀ ਆ ਇਸ ਟਾਈਮ ਬਹੁਤ ਮਾੜੀ ਹੋਈ ਪਈ ਹੈਗੀ ਆ। ਕਹਿੰਦੇ 1960 ਤੋਂ ਬਾਅਦ ਨਿਊਯਾਰਕ ਸ਼ਹਿਰ ਦੀ ਏਅਰ ਕੁਆਲਿਟੀ ਅੱਜ ਸਭ ਤੋਂ ਵਰਸਟ ਹੈਗੀ ਆ। ਸਾਰਾ ਧੂੰਆਂ ਇਹ ਕੈਨੇਡਾ ਤੋਂ ਇੱਧਰ ਆ ਰਿਹਾ ਆ। ਜੀ ਜੀ। 160 ਦੇ ਕਰੀਬ ਫੋਰੈਸਟ ਦੀਆਂ ਜੋ ਫਾਇਰਸ ਆ ਉਹ ਕੈਨੇਡਾ ਦੇ ਵਿੱਚ ਲੱਗੀਆਂ ਹੋਈਆਂ ਆ। ਵਿਸਕੌਨਸਨ ਸਟੇਟ ਦੇ ਵਿੱਚ, ਮਿਸ਼ੀਗਨ ਦੇ ਵਿੱਚ, ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਤੇ ਨਿਊਯਾਰਕ ਜੋ ਸਟੇਟ ਆ ਉਹ ਮੈਂ ਤੁਹਾਨੂੰ ਦੱਸਿਆ, ਧੂੰਆਂ ਬਹੁਤ ਜ਼ਿਆਦਾ ਜਿਹੜਾ ਆ ਸੰਘਣਾ ਫਿਲਡੈਲਫੀਆ ਦੇ ਵਿੱਚ ਇਸ ਟਾਈਮ ਪਹੁੰਚਿਆ ਹੋਇਆ ਆ। ਤੇ ਉੱਥੇ ਦੀਆਂ ਜੋ ਅਥਾਰਟੀਜ਼ ਉਹ ਕਹਿ ਰਹੀਆਂ ਵੀ ਜੇ ਕਿਸੇ ਨੇ ਬਾਹਰ ਵੀ ਜਾਣਾ ਹੈ ਤਾਂ ਮਾਸਕ ਲਾ ਕੇ ਜਾਓ। ਤੇ ਨਿਊਯਾਰਕ ਦੇ ਮੇਅਰ ਨੇ ਆਪਣੇ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਬਾਹਰ ਜਾਣ ਤੋਂ ਬਚੋ, ਅੱਬਲ ਤਾਂ ਜਾਓ ਨਾ। ਤੇ ਜੋ ਐਡਮ ਹੈਗੇ ਆ ਨਿਊਯਾਰਕ ਦੇ ਮੇਅਰ, ਤੇ ਜੇ ਕਹਿੰਦੇ ਜਾਣਾ ਵੀ ਆ ਤੇ ਮਾਸਕ ਪਾ ਕੇ ਜਾਓ। ਹੋਪਫੁਲੀ ਕਹਿੰਦੇ ਜੋ ਏਅਰ ਕੁਆਲਿਟੀ ਦੀ ਕੰਡੀਸ਼ਨ ਆ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇੰਪਰੂਵ ਹੋ ਜਾਊਗੀ। ਪਰ ਇਸ ਟਾਈਮ ਦੇ ਉੱਤੇ ਜੋ ਕੰਡੀਸ਼ਨ ਆ ਏਅਰ ਕੁਆਲਿਟੀ ਦੀ ਬਹੁਤ ਬੈਡ ਹੈਗੀ ਆ। ਟੋਰਾਂਟੋ ਏਰੀਏ ਦੇ ਵਿੱਚ ਵੀ ਏਅਰ ਕੁਆਲਿਟੀ ਦੀ ਕੰਡੀਸ਼ਨ ਕਾਫੀ ਬੈਡ ਆ। ਨਿਊਯਾਰਕ ਸਿਟੀ DC ਦੇ ਪਬਲਿਕ ਸਕੂਲਸ ਨੇ ਸਾਰੀਆਂ ਹੀ ਜਿਹੜੀਆਂ ਆਪਣੀਆਂ ਆਊਟਡੋਰ ਐਕਟੀਵਿਟੀਜ਼ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈ। ਮਤਲਬ ਕਿ ਬੱਚਿਆਂ ਦੀਆਂ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦੀਆਂ ਕਲਾਸਿਸ ਜਾਂ ਹੋਰ ਜੋ ਬਿਲਡਿੰਗ ਤੋਂ ਬਾਹਰ ਹੁੰਦੀਆਂ ਉਹਨਾਂ ਸਾਰੀਆਂ ਨੂੰ ਕੈਂਸਲ ਕਰ ਦਿੱਤਾ। ਧੂੰਆਂ ਬਹੁਤ ਜ਼ਿਆਦਾ ਆ, ਲੋਕਾਂ ਲਈ ਸਾਹ ਲੈਣਾ ਜੋ ਆ ਕਾਫੀ ਔਖਾ ਹੋਇਆ ਆ। ਲੌਂਗ ਆਈਲੈਂਡ ਦੇ ਸਕੂਲ ਡਿਸਟ੍ਰਿਕਟ ਨੇ ਵੀ ਇਹ ਕਿਹਾ ਵੀ ਜਿੰਨੇ ਸਟੂਡੈਂਟਸ ਆ ਉਹ ਆਪਣੇ ਕਲਾਸਾਂ ਦੇ ਅੰਦਰ ਹੀ ਰਹਿਣ, ਬਾਹਰ ਨਾ ਜਾਣ। ਜੀ ਜੀ।
ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਵੇਰਵੇ ਸਾਂਝੇ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ ਯੂਐਸਏ ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਹੜੀ ਆਪਾਂ ਪਹਿਲਾਂ ਬ੍ਰੇਕ ਤੋਂ ਖਬਰ ਸਾਂਝੀ ਕੀਤੀ ਸੀ ਧੂਏ ਨੂੰ ਲੈ ਕੇ, ਜੀ। ਰੈੱਡ ਫਲੈਗ ਵਾਰਨਿੰਗ ਯੂਐਸ ਨੇ ਇਸ਼ੂ ਕੀਤੀ ਆ 5 ਸਟੇਟਾਂ ਦੇ ਵਿੱਚ, ਜਿਹਦੇ ਵਿੱਚ ਪੈਂਸਿਲਵੇਨੀਆ ਆ, ਨਿਊ ਜਰਸੀ ਆ, ਮਿਸ਼ੀਗਨ ਆ, ਵਾਸ਼ਿੰਗਟਨ ਆ ਤੇ ਅਲਾਸਕਾ ਆ। ਇਹ ਅੱਜ ਰਾਤ ਦੇ 10 ਵਜੇ ਤੱਕ ਜਾਰੀ ਰਹੂਗੀ। ਸੋ ਮੋਸਟਲੀ ਇਹਦਾ ਮਤਲਬ ਇਹੀ ਆ ਵੀ ਘਰਾਂ ਤੋਂ ਬਾਹਰ ਘੱਟ ਨਿਕਲੋ, ਧੂਆਂ ਬਹੁਤ ਜ਼ਿਆਦਾ ਆ ਤੇ ਲੋਕਾਂ ਨੂੰ ਜੋ ਸਾਹ ਲੈਣਾ ਆ ਉਹਦੇ ਵਿੱਚ ਤਕਲੀਫ ਹੋ ਰਹੀ ਆ, ਤੇ ਜਿਨ੍ਹਾਂ ਨੂੰ ਆਸਥਮਾ ਵਗੈਰਾ ਆ ਉਹਨਾਂ ਨੂੰ ਕਾਫੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਿਦੇਸ਼ ਦੌਰੇ ਦੀ। ਉਹ ਸਾਊਦੀ ਅਰਬ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ 3 ਦਿਨਾਂ ਦੀ ਉਹਨਾਂ ਦੀ ਇਹ ਵਿਜ਼ਿਟ ਹੈ, 3 ਦਿਨਾਂ ਦੀ ਯਾਤਰਾ ਤੇ ਨੇ, ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਾਊਦੀ ਅਰਬ ਨੂੰ ਇਜ਼ਰਾਈਲ ਦੇ ਨਾਲ ਜਿਹੜੇ ਸਬੰਧ ਆ ਉਹ ਚੰਗੇ ਬਣਾਉਣੇ ਚਾਹੀਦੇ, ਤੇ ਇਹਨਾਂ ਸਬੰਧਾਂ ਦਾ ਜਿਹੜਾ ਫਾਇਦਾ ਉਹ ਅਮਰੀਕਾ ਨੂੰ ਹੋਊਗਾ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪਹਿਲੀ ਵਾਰੀ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਉਹ ਇਜ਼ਰਾਈਲ ਨੂੰ ਮਾਨਤਾ ਦੇਣ ਤੇ ਨਾਰਮਲ ਰਿਲੇਸ਼ਨਸ਼ਿਪ ਜਿਹੜੀ ਆ ਉਹਨੂੰ ਸ਼ੁਰੂ ਕਰਨ ਦੇ ਉੱਤੇ ਆਪਣੀ ਗੱਲਬਾਤ ਕਰਨ, ਤੇ ਇੱਕ ਅਹਿਮ ਮੁੱਦਾ ਜਿਹੜਾ ਉਹ ਆਇਲ ਆਊਟਪੁੱਟ ਦੇ ਉੱਤੇ ਕੰਮ ਕਰਨ ਦਾ ਵੀ ਹੈ। ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਜਿਹੜਾ ਆਇਲ ਆਊਟਪੁੱਟ ਦੇ ਉੱਤੇ ਕੰਮ ਕੀਤਾ, ਉਹਦੇ ਨਾਲ ਅਮਰੀਕਾ ਉਹਦੇ ਇਸ ਕਦਮ ਦੇ ਨਾਲ ਖਾਸਾ ਨਾਰਾਜ਼ ਦੱਸਿਆ ਗਿਆ। ਇਹਦੇ ਨਾਲ ਦੁਨੀਆ ਦੇ ਵਿੱਚ ਕਹਿੰਦੇ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਵੱਧ ਸਕਦੀਆਂ। ਇਹਦੇ ਨਾਲ ਡਿਫੈਂਸ ਦੇ ਉੱਤੇ ਵੀ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ, ਤੇ 2 ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਐਲਾਨ ਕੀਤਾ ਸੀਗਾ ਕਿ ਉਹ ਹਰ ਦਿਨ 10 ਲੱਖ ਬੈਰਲ ਆਇਲ ਪ੍ਰੋਡਕਸ਼ਨ ਉੱਤੇ ਕੰਮ ਕਰੂਗਾ, ਤੇ ਇਹਦੀ ਵਜ੍ਹਾ ਇਹ ਦੱਸੀ ਗਈ ਸੀ ਕਿ ਤੇਲ ਪ੍ਰੋਡਕਸ਼ਨ ਜ਼ਿਆਦਾ ਹੋਣ ਕਰਕੇ ਇਹਦਾ ਮਾਰਕੀਟ ਰੇਟ ਜਿਹੜਾ ਉਹ ਘੱਟ ਹੋ ਗਿਆ। ਇਸ ਕਰਕੇ ਇਹਨਾਂ ਨੇ ਕਿਹਾ ਸੀ 10 ਲੱਖ ਬੈਰਲ ਅਸੀਂ ਆਇਲ ਪ੍ਰੋਡਕਸ਼ਨ ਘੱਟ ਕਰਾਂਗੇ। ਸੋ ਹੁਣ ਅਮਰੀਕਾ ਨੇ ਖਾਸ ਕਰਕੇ ਐਂਟਨੀ ਬਲਿੰਕਨ ਨੇ ਜਿਹੜੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜਾ ਫੈਸਲਾ ਇਹਦੇ ਤੇ ਰੀਥਿੰਕ ਕਰੋ, ਇਹਨੂੰ ਪੁਨਰ ਵਿਚਾਰ ਕਰੋ, ਤੇ ਇਹਦੇ ਨਾਲ ਦੁਨੀਆ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਵਾ ਉਹ ਵੱਧ ਜਾਣਗੀਆਂ ਤੇ ਲੋਕਾਂ ਦੇ ਉੱਤੇ ਹੋਰ ਬੋਝ ਪਊਗਾ। ਤੇ ਸਾਊਦੀ ਅਰਬ ਨੇ ਕੁਛ ਮਹੀਨੇ ਪਹਿਲਾਂ ਵੀ ਇਹ ਜਿਹੜੀ ਗੱਲ ਕਹੀ ਸੀਗੀ, ਉਦੋਂ ਵੀ ਅਮਰੀਕਾ ਨੇ ਸਖਤ ਵਿਰੋਧ ਕੀਤਾ ਸੀਗਾ, ਤੇ ਉਦੋਂ ਵੀ ਦੋਨਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਸਬੰਧ ਆ ਉਹ ਕੋਈ ਬਹੁਤੇ ਚੰਗੇ ਨਹੀਂ ਰਹੇ ਸੀ। ਦੋਨਾਂ ਦੇਸ਼ਾਂ ਦੇ ਜਿਹੜੇ ਕੂਟਨੀਤਿਕ ਸਬੰਧ ਉਹਨਾਂ ਦੇ ਵਿੱਚ ਤਣਾਅ ਆ ਗਿਆ ਸੀ। ਹੁਣ ਦੂਜੀ ਵਾਰੀ ਉਹਨਾਂ ਨੇ ਕਦਮ ਚੁੱਕਿਆ, ਤੇ ਉਸ ਤੋਂ ਬਾਅਦ ਬਲਿੰਕਨ ਖੁਦ ਗੱਲਬਾਤ ਦੇ ਲਈ ਰਿਆਧ ਪਹੁੰਚੇ ਆ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਰਬ ਨਿਊਜ਼ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਬਲਿੰਕਨ ਤੇ ਕਰਾਊਨ ਪ੍ਰਿੰਸ ਸਲਮਾਨ ਦੇ ਵਿਚਾਲੇ ਡਿਫੈਂਸ ਤੇ ਮਿਡਲ ਈਸਟ ਦੇ ਵਿੱਚ ਸਿਕਿਉਰਿਟੀ ਦੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਜਿਹੜੀ ਆ ਉਹ ਹੋਈ ਹੈ, ਤੇ ਅਮਰੀਕਾ ਨੇ ਇਸ ਗੱਲ ਦਾ ਸੰਕੇਤ ਦਿੱਤਾ ਜਾਂ ਇਸ ਗੱਲ ਉੱਤੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਸਲਿਆਂ ਉੱਤੇ ਅਮਰੀਕਾ ਨੂੰ ਨਾਰਾਜ਼ਗੀ ਹੈ, ਇਹ ਪ੍ਰਿੰਸ ਉਹਦੇ ਉੱਤੇ ਜ਼ਰੂਰ ਵਿਚਾਰ ਕਰਨਗੇ, ਤੇ ਸਾਊਦੀ ਉਹਨਾਂ ਕਦਮਾਂ ਤੋਂ ਜ਼ਰੂਰ ਪਿੱਛੇ ਹਟੂਗਾ ਜਿਨ੍ਹਾਂ ਦੇ ਕਰਕੇ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਉੱਥੇ ਜਿਹੜੀ ਹੈ ਯਾਤਰਾ ਕਰਨੀ ਪਈ। ਜੀ। ਯੂਕਰੇਨ ਦੇ ਵਿੱਚ ਨੋਵਾ ਕਾਖੋਵਕਾ ਨਾਮ ਦਾ ਜੋ ਟਾਊਨ ਆ ਜਿੱਥੇ ਦਾ ਡੈਮ ਟੁੱਟਿਆ ਆ, ਉਹਦੇ ਲਾਗੇ ਦੇ ਜਿੰਨੇ ਵੀ ਪਿੰਡ ਹੈਗੇ ਆ ਸਾਰੇ ਪਾਣੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਡੁੱਬ ਗਏ ਹੈਗੇ ਆ। 30,000 ਕਿਊਬਿਕ ਮੀਟਰ ਪਾਣੀ ਲਗਾਤਾਰ ਪਰ ਸੈਕਿੰਡ ਦੇ ਹਿਸਾਬ ਨਾਲ ਫਲਸ਼ ਆਊਟ ਹੋ ਰਿਹਾ ਆ, ਤੇ ਉੱਥੇ ਹੁਣ ਇਹ ਸਾਰੇ ਏਰੀਏ ਦੇ ਵਿੱਚ ਹੋਮਲੈਸਨੈਸ ਦੀ ਬਿਮਾਰੀਆਂ ਦੀ ਬਹੁਤ ਵੱਡੀ ਪ੍ਰੋਬਲਮ ਹੋਣ ਜਾ ਰਹੀ ਹੈਗੀ ਆ। ਸੋ ਯੂਐਨਓ ਨੇ ਇਹਦੇ ਉੱਤੇ ਫਿਕਰਮੰਦੀ ਜਾਰੀ ਕੀਤੀ ਆ ਵੀ ਲੋਕ ਘਰਾਂ 'ਚ ਰਹਿ ਨਹੀਂ ਸਕਦੇ, ਘਰਾਂ ਨੂੰ ਛੱਡ ਕੇ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਜਾਨਵਰਾਂ ਨੂੰ ਨਾਲ ਲੈ ਕੇ, ਸਾਰਾ ਕੁਝ ਛੱਡ ਕੇ ਉੱਥੋਂ ਭੱਜ ਰਹੇ ਹੈਗੇ ਆ। 5 ਲੱਖ ਹੈਕਟੇਅਰ ਜੋ ਐਗਰੀਕਲਚਰ ਲੈਂਡ ਆ ਉਹ ਪੂਰੀ ਤਰ੍ਹਾਂ ਇਸ ਫਲੱਡ ਦੇ ਵਿੱਚ ਜਿਹੜਾ ਡੈਮ ਤੋੜਿਆ ਗਿਆ ਆ ਉਹ ਤਬਾਹ ਹੋ ਗਈ ਹੈਗੀ ਆ। ਸਾਰਿਆਂ ਨੂੰ ਸਰੋਤਿਆਂ ਨੂੰ ਪਤਾ ਹੀ ਆ ਵੀ ਯੂਕਰੇਨ ਇਦਾਂ ਦਾ ਮੁਲਕ ਆ ਜਿੱਥੇ ਦੁਨੀਆ 'ਚ ਸਭ ਤੋਂ ਵਧੀਆ ਤੇ ਜ਼ਿਆਦਾ ਕਣਕ ਹੁੰਦੀ ਹੈਗੀ ਆ। ਔਲਕੈਸਟੈਂਡਰ ਰੇਵਾ ਨਾਮ ਦਾ ਇੱਕ ਬੀਬੀ ਆ, ਉਹ ਕਹਿੰਦੀ ਵੀ ਉਹਦੇ ਪਿੰਡ ਦੇ ਵਿੱਚ ਸਾਰਾ ਕੁਝ ਉਸਨੇ ਲੂਜ਼ ਕਰ ਲਿਆ, ਉਹਨਾਂ ਦਾ ਘਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਿਆ ਹੈਗਾ। ਕਈ ਲੋਕਾਂ ਦੀ ਮੌਤ ਵੀ ਹੋਈ ਹੈਗੀ ਆ, ਹਜੇ ਤੱਕ ਇਹ ਫਿਗਰਸ ਨਹੀਂ ਆਏ ਕਿੰਨੇ ਲੋਕਾਂ ਦੀ ਮੌਤ ਹੋਈ ਆ। ਰਸ਼ੀਆ ਵਾਲੇ ਯੂਕਰੇਨ ਤੇ ਬਲੇਮ ਕਰ ਰਹੇ ਆ, ਪਰ ਯੂਕਰੇਨ ਵਾਲੇ ਕਹਿੰਦੇ ਵੀ ਅਸੀਂ ਆਪਣੇ ਮੁਲਕ ਦੇ ਵਿੱਚ ਆਪਣਾ ਹੀ ਡੈਮ ਕਿਉਂ ਤੋੜਨਾ ਹੈਗਾ ਆ। ਸੋ ਦਨੀਪਰੋ ਰਿਵਰ, ਜੋ ਦਨੀਪਰੋ ਦਾ ਦਰਿਆ ਆ, ਉਹਦੇ ਉੱਤੇ ਵੀ ਜਿਹੜਾ
ਪਾਣੀ ਦੇ ਨਾਲ ਕਾਫੀ ਫਲੱਡਿੰਗ ਹੋਈ ਹੈਗੀ ਆ। ਸੋ ਸਿਚੁਏਸ਼ਨ ਯੂਕਰੇਨ ਦੇ ਵਿੱਚ ਬਾਲੀ ਗੁੱਡ ਨਹੀਂ, ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉੱਥੇ ਜੰਗ ਲੱਗੀ ਨੂੰ, ਬਹੁਤ ਜ਼ਿਆਦਾ ਜਿਹੜਾ ਡਿਵਾਸਟੇਸ਼ਨ ਉੱਥੇ ਹੋਈ ਹੈ। ਅਗਲੀ ਖਬਰ ਅਮਰੀਕਾ ਦੇ ਵਰਜੀਨੀਆ ਤੋਂ ਹੈ, ਜਿੱਥੇ ਵਰਜੀਨੀਆ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਹਾਈ ਸਕੂਲ ਗ੍ਰੈਜੂਏਸ਼ਨ ਸੈਰੇਮਨੀ ਸੀਗੀ ਤੇ ਇਸੇ ਦਰਮਿਆਨ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੇ ਵਿੱਚ 2 ਜਣਿਆਂ ਦੀ ਮੌਤ ਹੋਈ ਹੈ, 5 ਲੋਕ ਜ਼ਖਮੀ ਦੱਸੇ ਗਏ ਨੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 2 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹਨਾਂ ਦੇ ਵਿੱਚ ਇੱਕ ਦੀ ਉਮਰ 19 ਕੁ ਸਾਲ ਜਿਹੜੀ ਆ ਉਹ ਦੱਸੀ ਗਈ ਹੈ। ਇਹ ਘਟਨਾ ਸ਼ਾਮ ਨੂੰ 5:30 ਵਜੇ ਦੇ ਕਰੀਬ ਵਰਜੀਨੀਆ ਦੇ ਰਿਚਮੰਡ ਇਲਾਕੇ ਦੇ ਵਿੱਚ ਮਨਰੋ ਪਾਰਕ ਦੇ ਵਿੱਚ ਹੋਈ ਦੱਸੀ ਗਈ ਹੈ। ਗੋਲੀਬਾਰੀ ਤੋਂ ਕੁਝ ਦੇਰ ਪਹਿਲਾਂ ਹੀ, ਕੁਝ ਸਮਾਂ ਪਹਿਲਾਂ ਹੀ ਪਾਰਕ ਦੇ ਸਾਹਮਣੇ ਅਲਟਰੀਆ ਥੀਏਟਰ ਆ ਉੱਥੇ ਹਾਈ ਸਕੂਲ ਗ੍ਰੈਜੂਏਸ਼ਨ ਸੈਰੇਮਨੀ ਜਿਹੜੀ ਆ ਉਹ ਹੋ ਰਹੀ ਸੀਗੀ ਤੇ ਇਹ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਹੀ ਹੈ ਪਾਰਕ ਜਿਹੜਾ ਅਲਟਰੀਆ ਥੀਏਟਰ ਦੇ ਨਾਲ। ਤੇ ਸ਼ੂਟਿੰਗ ਦੇ ਵਿੱਚ ਮਾਰੇ ਗਏ ਲੋਕ ਜਿਹੜੇ ਆ ਉਹ ਸੈਰੇਮਨੀ ਦੇ ਵਿੱਚ ਹਿੱਸਾ ਲੈਣ ਆਏ ਸੀ ਤੇ ਮੰਦਭਾਗੀ ਗੱਲ ਇਹ ਹੈ ਕਿ ਜਿਹੜੇ 2 ਜਾਣੇ ਮਾਰੇ ਗਏ ਨੇ ਉਹਨਾਂ ਦੇ ਵਿੱਚ ਇੱਕ 18 ਸਾਲ ਦਾ ਨੌਜਵਾਨ ਤੇ ਉਹਦਾ 35 ਸਾਲ ਦਾ ਪਿਤਾ ਜਿਹੜਾ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਉਸ ਤੋਂ ਬਾਅਦ 2 ਹੋਰ ਸਕੂਲ ਜਿਨ੍ਹਾਂ ਦੇ ਨਾਮ ਦੱਸੇ ਗਏ ਨੇ ਮੈਥਿਊ ਸਟੇਨਲੀ, ਇਹਨਾਂ ਨੇ ਵੀ, ਤੇ ਇੱਕ ਹੋਰ ਸਕੂਲ ਹੈ ਉਹਨਾਂ ਦਾ ਨਾਮ ਜਿਹੜਾ ਦੱਸਿਆ ਗਿਆ ਮੈਥਿਊ ਮਨਰੋ ਪਾਰਕ ਦੇ ਨਾਲ ਹੀ ਇੱਕ ਹੋਰ ਸਕੂਲ ਪੈਂਦਾ। ਉਹਨਾਂ ਦੋਨਾਂ ਸਕੂਲਾਂ ਨੇ ਵੀ ਜਿਹੜੀਆਂ ਆਪਣੀਆਂ ਸੈਰੇਮਨੀ ਆ ਉਹ ਜਿਹੜੀਆਂ ਹੋਣੀਆਂ ਸੀਗੀਆਂ ਗ੍ਰੈਜੂਏਸ਼ਨ ਸੈਰੇਮਨੀ, ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ। ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਵੀ ਉੱਥੇ ਕਿਉਂ ਇਹ ਘਟਨਾ ਵਾਪਰੀ, ਕਿਉਂ ਜਿਹੜੀ ਆ ਉਹਨੇ ਸਿਰਫਿਰੇ ਨੌਜਵਾਨ ਨੇ ਇਹਨਾਂ 2 ਜਣਿਆਂ ਦੀ ਜਾਨ ਲਈ ਆ। ਗਨ ਵਾਇਲੈਂਸ ਆਰਕਾਈਵ ਦੇ ਮੁਤਾਬਕ ਹਰ ਸਾਲ ਅਮਰੀਕਾ ਦੇ ਵਿੱਚ 200 ਤੋਂ ਜ਼ਿਆਦਾ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਰਿਪੋਰਟ ਹੁੰਦੀਆਂ। 2006 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਖੁੱਲੇ ਦੇ ਵਿੱਚ ਜਾ ਕੇ, ਜਾਂ ਕਹਿ ਲਓ ਕਿ ਓਪਨ ਫਾਇਰਿੰਗ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹੁਣ ਤੱਕ 600 ਤੋਂ ਵੀ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਤੇ ਹੁਣ ਤੱਕ 3000 ਦੇ ਕਰੀਬ ਲੋਕ ਜਿਹੜੇ ਆ ਇਹਨਾਂ ਹਮਲਿਆਂ ਦੇ ਵਿੱਚ, ਇਹਨਾਂ ਗਨ ਵਾਇਲੈਂਸ ਦਾ ਸ਼ਿਕਾਰ ਹੋ ਚੁੱਕੇ ਨੇ। ਤੇ ਪਿਛਲੇ 2 ਦਹਾਕਿਆਂ ਦੇ ਦੌਰਾਨ ਤਾਂ ਐਸਾ ਟਾਈਮ ਹੈ ਕਿ ਔਸਤਨ ਹਰ 3.5 ਹਫ਼ਤਿਆਂ ਦੇ ਵਿੱਚ ਜਾਂ 3 ਹਫ਼ਤਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ, 20 ਦਿਨਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਮਾਸ ਸ਼ੂਟਿੰਗ ਦਾ ਜਿਹੜਾ ਕੋਈ ਨਾ ਕੋਈ ਕੇਸ ਆ ਉਹ ਸਾਹਮਣੇ ਆ ਜਾਂਦਾ। ਜੀ ਅੱਜ ਕੱਲ ਗ੍ਰੈਜੂਏਸ਼ਨ ਦਾ ਸੀਜ਼ਨ ਚੱਲ ਰਿਹਾ ਆ। ਹਾਂਜੀ, ਟੈਕਸਸ ਤੋਂ ਖਬਰ ਆ ਰਹੀ ਹੈ। ਟੈਕਸਸ ਦੇ ਵਿੱਚ ਇੱਕ 61 ਸਾਲਾਂ ਦੀ ਔਰਤ, ਉਸਨੇ ਹਾਈ ਸਕੂਲ ਦਾ ਡਿਪਲੋਮਾ ਪ੍ਰਾਪਤ ਕੀਤਾ 43 ਸਾਲਾਂ ਬਾਅਦ। 1980 ਦੇ ਵਿੱਚ ਉਹ ਕਹਿੰਦੀ ਵੀ ਮੈਂ ਟਰੀਸਾ ਰੈਮਰੇਜ਼ ਨਾਮ ਦੀ ਬੀਬੀ ਹੈ, ਕਹਿੰਦੀ ਵੀ 1980 ਚ ਮੈਂ ਹਾਈ ਸਕੂਲ ਚ ਪੜ੍ਹਦੀ ਸੀ ਤੇ ਉਸ ਟਾਈਮ ਦੇ ਉੱਤੇ ਮੇਰੇ ਕਈ ਪ੍ਰੋਬਲਮ ਚੱਲ ਰਹੀਆਂ ਸੀ ਤੇ ਮੈਂ ਸਕੂਲ ਨੂੰ ਡ੍ਰੌਪ ਆਊਟ ਕਰ ਦਿੱਤਾ। ਪਰ ਮੇਰੀ ਇੱਛਾ ਹਮੇਸ਼ਾ ਇਹ ਸੀ ਵੀ ਮੈਂ ਹਾਈ ਸਕੂਲ ਕਰਨਾ ਹੀ ਆ। ਤੇ ਫਾਈਨਲੀ ਹੁਣ ਉਹ 8 ਜਣਿਆਂ ਦੀ ਫੈਮਿਲੀ ਆ, ਹਸਬੈਂਡ, ਵਾਈਫ, ਨਿਆਣੇ, ਈਵਨ ਗ੍ਰੈਂਡ ਕਿਡਸ ਵੀ। ਤੇ ਉਹ ਕਹਿੰਦੀ ਵੀ ਮੈਂ ਹੁਣ ਫਾਈਨਲੀ ਇਸ ਹਾਈ ਸਕੂਲ ਨੂੰ ਕੰਪਲੀਟ ਕਰਨ ਦੇ ਵਿੱਚ ਕਾਮਯਾਬ ਹੋਈ ਆ। ਸੋ 61 ਸਾਲਾਂ ਦੀ ਟਰੀਸਾ ਰੈਮਰੇਜ਼ ਨੇ ਕੱਲ ਜੋ ਆਪਣਾ ਡਿਪਲੋਮਾ ਆ ਟੈਕਸਸ ਦੇ ਵਿੱਚ ਇੱਕ ਹਾਈ ਸਕੂਲ ਤੋਂ ਪ੍ਰਾਪਤ ਕੀਤਾ ਹੈਗਾ। ਤੇ ਉਹ ਕਹਿੰਦੀ ਵੀ ਮੈਂ ਇਹ ਵੀ ਆਪਣੀ ਫੈਮਿਲੀ ਨਾਲ ਵਾਅਦਾ ਕੀਤਾ ਵੀ ਮੇਰੀ ਫੈਮਿਲੀ ਦਾ ਹਰ ਇੱਕ ਮੈਂਬਰ ਘੱਟੋ ਘੱਟ ਹਾਈ ਸਕੂਲ ਗ੍ਰੈਜੂਏਟ ਜ਼ਰੂਰ ਹੋਊਗਾ। ਤੇ ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ, ਸੈਕਰਾਮੈਂਟੋ ਚ ਇੱਕ ਭਾਰਤੀ ਮੂਲ ਦਾ ਮੁੰਡਾ 19 ਸਾਲਾਂ ਦਾ ਉਸਨੇ ਵਰਲਡ ਰੈਕੋਰਡ ਬਣਾਇਆ ਤੇ 19 ਸਾਲਾਂ ਦੇ ਨੇ PhD ਕੀਤੀ ਆ ਬਾਇਓਮੈਡੀਕਲ ਇੰਜੀਨੀਅਰਿੰਗ ਦੀ, ਉਹ ਵੀ UC ਡੇਵਿਸ ਤੋਂ। ਡਾਕਟਰ ਤਨਿਕਸ਼ ਮੈਥਿਊ ਐਬਰਾਮ 19 ਸਾਲਾਂ ਦਾ ਆ। ਉਹਦਾ ਫਾਦਰ ਵੀ BU ਐਬਰਾਮ ਸੌਫਟਵੇਅਰ ਇੰਜੀਨੀਅਰ ਆ। ਉਹਦੇ ਮਦਰ ਡਾਕਟਰ ਤਾਜੀ ਅਬਰਾਮ ਵੈਟਰਨਰੀ ਰਿਸਰਚਰ ਹੈਗੇ ਆ। ਉਹਦਾ ਗ੍ਰੈਂਡਫਾਦਰ ਵੀ ਕਹਿੰਦੇ ਪਈ ਰਿਸਰਚਰ ਸੀ। ਡਾਕਟਰ ਤਨੀਸ਼ਾ ਅਬਰਾਮ ਜੋ 19 ਸਾਲਾਂ ਦਾ ਆ, ਉਸਨੇ ਜੋ PhD ਕੰਪਲੀਟ ਕੀਤੀ ਆ ਤੇ ਉਹਦੀ ਭੈਣ UC ਡੇਵਿਸ ਤੋਂ 16 ਸਾਲਾਂ ਦੀ ਸੀ ਜਦੋਂ ਉਸਨੇ ਗ੍ਰੈਜੂਏਸ਼ਨ ਕਰ ਲਈ ਸੀ। ਹੁਣ ਉਹ 17 ਸਾਲਾਂ ਦੀ ਆ, ਮਾਸਟਰਸ ਡਿਗਰੀ ਕਰ ਰਹੀ ਆ ਇੰਡੀਆਨਾ ਯੂਨੀਵਰਸਿਟੀ ਤੋਂ, ਜੈਕਬ ਸਕੂਲ ਆਫ ਮਿਊਜ਼ਿਕ ਤੋਂ। 7 ਸਾਲਾਂ ਦਾ ਕਹਿੰਦੇ ਭਈ ਉਹ ਕਾਲਜ ਦੇ ਵਿੱਚ ਐਨਰੋਲ ਹੋ ਗਿਆ ਸੀ। ਜਦੋਂ ਪੜ੍ਹਦਾ ਸੀ ਤੇ ਨਾਲ ਦੀ ਨਾਲ ਕਾਲਜ ਦੀਆਂ ਕਲਾਸਾਂ ਉਸਨੇ ਲੈ ਲਈਆਂ ਸੀ ਤੇ 10 ਸਾਲਾਂ ਦੇ ਨੇ ਉਸਨੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕਰ ਲਈ ਸੀ। ਸੋ ਇਦਾਂ ਦੇ ਇੰਟੈਲੀਜੈਂਟ ਬੱਚੇ ਵੀ ਹੈਗੇ ਆ। ਉਹ ਕਹਿੰਦਾ ਵੀ ਮੇਰਾ ਜਿਹੜਾ ਗ੍ਰੈਂਡਫਾਦਰ ਆ ਡਾਕਟਰ ਜਚਰੀਆ ਮੈਥਿਊ, ਇਹ ਵੈਟਰਨਰੀਅਨ ਰਿਸਰਚਰ ਸੀ ਤੇ ਉਹਦੀ ਗ੍ਰੈਂਡ ਮਦਰ ਵੀ 90 ਸਾਲਾਂ ਦੀ ਡਾਕਟਰ ਥੈਨਕਮ ਮੈਥਿਊ
ਪਹਿਲੀ ਇੰਡੀਅਨ ਵੂਮਨ ਸੀ ਜੋ ਵੈਟਰਨਰੀ ਦੀ, ਜਿਸ ਨੇ PhD ਕੀਤੀ ਸੀ 1960 ਦੇ ਵਿੱਚ। ਸੋ ਉਹਦੀ ਗ੍ਰੈਂਡ ਮਦਰ ਵੀ UC ਡੇਵਿਸ ਦੇ ਵਿੱਚ ਹਾਜ਼ਰ ਸੀ ਜਿਸ ਟਾਈਮ ਦੇ ਉੱਤੇ ਉਸਨੇ ਆਪਣੀ ਜਿਹੜੀ ਡੈਜ਼ਰਟੇਸ਼ਨ ਆ ਉਹ ਉੱਥੇ ਸਬਮਿਟ ਕੀਤੀ ਹੈਗੀ। ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਕੈਨੇਡਾ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਕਰਕੇ ਜਿਹੜੀ ਨਿਊ ਜਰਸੀ ਜਾਂ ਨਿਊਯਾਰਕ ਦੇ ਆਲੇ ਦੁਆਲੇ ਜਾਂ ਹੋਰ ਸਟੇਟਾਂ ਦੇ ਵਿੱਚ ਜਿਹੜੀ ਏਅਰ ਕੁਆਲਿਟੀ ਇੰਡੈਕਸ ਬਾਰੇ ਜਾਣਕਾਰੀ ਦਿੱਤੀ ਸੀ ਹਰਜੋਤ ਸਿੰਘ ਜੀ ਨੇ। ਤਾਂ ਹੁਣ ਇਸੇ ਬਾਬਤ ਇੱਕ ਹੋਰ ਅਪਡੇਟ ਜਿਹੜੀ ਆ ਉਹ ਆ ਰਹੀ ਹੈ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੀ ਲੱਗੀ ਅੱਗ ਆ ਉਹਦਾ ਅਸਰ 10 ਸਟੇਟਾਂ ਦੇ ਵਿੱਚ ਦੇਖਿਆ ਜਾ ਰਿਹਾ ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਔਸਤ ਕੱਢੀ ਗਈ ਹੈ ਉਹਦੇ ਨਾਲੋਂ 13 ਗੁਣਾ ਜ਼ਿਆਦਾ ਹੈ। ਤੇ ਇਹ ਅੱਗ ਇੰਨੀ ਕੁ ਫੈਲ ਗਈ ਹੈ ਕਿ ਇਹ ਜਿਹੜਾ ਬੈਲਜੀਅਮ ਮੁਲਕ ਹੈ ਉਹਦੇ ਕੁੱਲ ਖੇਤਰਫਲ ਨਾਲੋਂ ਵੀ ਇਹ ਕਈ ਗੁਣੇ ਵੱਡਾ ਹੈ। ਤੇ ਇਹਦੇ ਨਾਲ 1,20,000 ਤੋਂ ਜ਼ਿਆਦਾ ਲੋਕਾਂ ਨੂੰ ਵੀ ਇਸ ਅੱਗ ਕਰਕੇ ਜਿਹੜਾ ਘਰ ਆ ਉਹ ਛੱਡਣਾ ਪਿਆ। ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਉੱਥੋਂ ਕੱਢਿਆ ਗਿਆ, ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। 413 ਜੰਗਲਾਂ ਦੇ ਵਿੱਚ ਇਸ ਵੇਲੇ ਅੱਗ ਲੱਗੀ ਹੋਈ ਹੈ ਤੇ 250 ਮਾਮਲੇ ਅਜਿਹੇ ਨੇ, 250 ਥਾਵਾਂ ਅਜਿਹੀਆਂ ਨੇ ਜਿੱਥੇ ਸਥਿਤੀ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਨਿਊਯਾਰਕ, ਮਿਨੀਸੋਟਾ, ਕੁਈਨਸ ਤੇ ਮੈਸਾਚੂਸੈਟਸ ਜਿਹੜੇ ਨੇ ਉੱਥੇ ਏਅਰ ਅਲਰਟ ਜਿਹੜਾ ਉਹ ਜਾਰੀ ਕਰਨਾ ਪਿਆ। ਤੇ ਇਹਦੇ ਨਾਲ US ਨੇ, ਮੈਕਸੀਕੋ ਨੇ ਤੇ ਫਰਾਂਸ ਨੇ, ਹੋਰ ਕਈ ਮੁਲਕਾਂ ਨੇ ਕੈਨੇਡਾ ਨੂੰ ਇਸ ਅੱਗ ਉੱਤੇ ਕਾਬੂ ਪਾਉਣ ਦੇ ਲਈ ਜਿਹੜੀ ਮਦਦ ਆ ਉਹ ਦਿੱਤੀ ਆ। ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਅਫਰੀਕਾ ਸਮੇਤ ਕਈ ਹੋਰ ਦੇਸ਼ਾਂ ਨੇ ਜਿਹੜੇ ਆ ਫਾਇਰ ਫਾਈਟਰ ਆ ਉਹ ਮਦਦ ਦੇ ਲਈ ਕੈਨੇਡਾ ਦੇ ਵਿੱਚ ਭੇਜੇ ਆ। ਤੇ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਥਿਤੀ ਬੜੀ ਡਰਾਵਣੀ ਹੋ ਚੁੱਕੀ ਹੈ। ਕਈ ਲੋਕ ਸਾਨੂੰ ਜਿਹੜੇ ਉੱਥੋਂ ਕੱਢਣੇ ਪਏ ਨੇ ਤੇ ਕਈ ਲੋਕ ਹਲੇ ਵੀ ਆਪਣਾ ਘਰ ਛੱਡ ਕੇ ਉੱਥੋਂ ਜਾ ਰਹੇ ਨੇ ਤੇ ਅਸੀਂ ਹਾਲਾਤ ਨੂੰ ਕਾਬੂ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਧੰਨਵਾਦ ਕਰਦੇ ਹਾਂ ਉਹਨਾਂ ਮੁਲਕਾਂ ਦਾ ਜਿਨ੍ਹਾਂ ਨੇ ਸਾਨੂੰ ਮਦਦ ਭੇਜੀ ਹੈ। ਦੂਜੇ ਪਾਸੇ ਕੈਨੇਡਾ ਨੇ ਨੋਵਾ ਸਕੋਸ਼ੀਆ ਜਿਹੜਾ ਸਟੇਟ ਆ ਉਹਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ ਦੇ ਲਈ ਕਿਹਾ ਗਿਆ। ਪਰ ਜਿਹੜੀਆਂ ਉੱਥੋਂ ਦੀਆਂ ਹੀ ਮੀਡੀਆ ਰਿਪੋਰਟਸ ਨੇ ਉਹ ਕਹਿੰਦੇ ਕਿ 250 ਦੇ ਕਰੀਬ ਥਾਵਾਂ ਇਹ ਜਿਹੀਆਂ ਨੇ ਜਿੱਥੇ ਹਲੇ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਵਾਈਲਡ ਫਾਇਰ ਦੇ ਨਾਲ, ਇਸ ਅੱਗ ਦੇ ਨਾਲ ਤਕਰੀਬਨ 400 ਘਰ ਜਿਹੜਾ ਉਹ ਤਬਾਹ ਹੋ ਚੁੱਕਿਆ, ਜਲ ਚੁੱਕਿਆ, ਇਹ ਸਰਾਖ ਹੋ ਚੁੱਕਿਆ ਇਸ ਅੱਗ ਦੇ ਨਾਲ। ਤੇ 16,000 ਲੋਕ ਨੇ ਜਿਹੜੇ ਇੱਥੇ ਜਿਹੜੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਨੋਵਾ ਸਕੋਸ਼ੀਆ ਦੇ ਵਿੱਚ, ਉਹਨਾਂ ਨੂੰ ਘਰ ਛੱਡਣਾ ਪਿਆ। ਕਿਊਬਿਕ ਦੇ ਵਿੱਚ ਤਕਰੀਬਨ 170 ਤੋਂ ਵੱਧ ਅੱਗ ਲੱਗਣ ਵਾਲੀਆਂ ਥਾਵਾਂ ਦੀ ਜਿਹੜੀ ਆ ਉਹ ਪੁਸ਼ਟੀ ਹੋ ਚੁੱਕੀ ਹੈ ਤੇ ਕਰੀਬ 10,000 ਲੋਕ ਜਿਹੜੇ ਆ ਉਹ ਵੀ ਇਹਨਾਂ ਇਲਾਕਿਆਂ ਨੂੰ ਛੱਡ ਕੇ, ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਜਿਹੜੇ ਆ ਉਹ ਮਜਬੂਰ ਨੇ। ਤੇ ਕਈ ਥਾਈਂ ਜਿਹੜੇ ਆ ਉਹ ਵਲੰਟੀਅਰ ਲੋਕ ਕਰ ਰਹੇ ਨੇ, ਕਈ ਥਾਈਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ। ਔਰ ਇਸੇ ਤਰੀਕੇ ਨਾਲ ਇਹ ਵੀ ਦੱਸਿਆ ਗਿਆ ਕਿ ਬੇਸ਼ੱਕ 250 ਥਾਵਾਂ ਅਜਿਹੀਆਂ ਨੇ ਜਿੱਥੇ ਸਥਿਤੀ ਕੰਟਰੋਲ ਤੋਂ ਬਾਹਰ ਹੈ, ਪਰ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅਗਲੇ 24 ਘੰਟਿਆਂ ਤੱਕ ਸਥਿਤੀ ਥੋੜੀ ਬਹੁਤੀ ਹੋਰ ਬਿਹਤਰ ਹੋ ਸਕੂਗੀ। ਜੀ, ਨਿਊਯਾਰਕ ਦੇ ਗਵਰਨਰ ਹੋਚਲ ਨੇ ਵੀ ਸਕੂਲ ਡਿਸਟ੍ਰਿਕਟਸ ਨੂੰ ਰਿਕਮੈਂਡ ਕਰਤਾ ਵੀ ਆਊਟਡੋਰ ਐਕਟੀਵਿਟੀਜ਼ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਇੰਨੇ ਕੈਨੇਡਾ ਤੋਂ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਇਹ ਖਬਰ ਆ ਰਹੀ ਹੈ ਵੀ ਉਹਨਾਂ ਦੀ ਸੈਂਟਰਲ ਬੈਂਕ ਨੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਆ। ਹੁਣ ਉਹ 4.75 ਹੋ ਗਿਆ। 22 ਸਾਲਾਂ ਬਾਅਦ ਇੰਨਾ ਜ਼ਿਆਦਾ ਇੰਟਰਸਟ ਰੇਟ ਕੈਨੇਡਾ ਦੇ ਵਿੱਚ ਵਧਿਆ ਆ ਤੇ ਆਉਣ ਵਾਲੇ ਸਮੇਂ 'ਚ ਜੁਲਾਈ 'ਚ ਫੇਰ ਉਹਨਾਂ ਦੀ ਮੀਟਿੰਗ ਹੋਣੀ ਆ। ਉਹ ਕਹਿੰਦੇ ਵੀ ਇਹ ਇੰਟਰਸਟ ਰੇਟ ਫੇਰ ਵੱਧ ਸਕਦਾ ਹੈਗਾ। ਕੈਨੇਡਾ ਦਾ ਡਾਲਰ ਅਮਰੀਕਾ ਦੇ ਡਾਲਰ ਦੇ ਮੁਤਾਬਕ ਅੱਜ $1.33 ਤੇ ਚੱਲ ਰਿਹਾ। ਕਾਫੀ ਜਿਹੜਾ ਕੈਨੇਡਾ ਦੇ ਡਾਲਰ ਦੀ ਕੀਮਤ ਇਸ ਟਾਈਮ ਦੇ ਉੱਤੇ ਡਾਊਨ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜੋ CNN ਦੇ ਬਾਬਤ ਆ। CNN ਦੇ ਚੇਅਰਮੈਨ ਤੇ CEO ਕ੍ਰਿਸ ਲਿਸਟ ਉਹਨਾਂ ਨੂੰ CNN ਤੋਂ ਬਾਹਰ ਕੱਢ ਦਿੱਤਾ ਗਿਆ ਆ। ਪਿਛਲੇ ਦਿਨਾਂ ਦੇ ਵਿੱਚ CNN ਦੇ ਹੋਰ ਵੀ ਕਈ ਜਰਨਲਿਸਟ ਸੀ, ਉਹਨਾਂ ਨੂੰ ਵੀ ਛੁੱਟੀ ਕੀਤੀ ਗਈ ਸੀ। ਤੇ ਲੇਟੈਸਟ ਖਬਰ ਹੁਣ ਇਹ ਆ ਰਹੀ ਆ, ਲਿਸਟ ਜੋ CNN ਦਾ CEO ਸੀ ਉਸ ਨੂੰ ਵੀ ਛੁੱਟੀ ਕਰ ਦਿੱਤੀ ਗਈ ਆ, ਉਸਦੀ ਵੀ ਛੁੱਟੀ ਕਰ ਦਿੱਤੀ ਗਈ ਆ। ਪਿਛਲੇ ਦਿਨਾਂ 'ਚ ਕਾਫੀ ਲੇ ਆਫ ਹੋਏ ਸੀ CNN 'ਚ। ਪ੍ਰੋਫਿਟ CNN ਕੰਪਨੀ ਦੇ ਬਹੁਤ ਘਟੇ ਆ। ਹਿਸਟੋਰੀਕਲੀ ਲੋ ਰੇਟਿੰਗ ਹੋਈ ਆ ਕਿਉਂਕਿ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਦੇ ਮੁੱਦੇ ਨੂੰ ਲੈ ਕੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ CNN ਨੇ ਵਿਰੋਧ ਕੀਤਾ ਸੀ, ਵਨ ਸਾਈਡ ਲਈ ਸੀ। ਨਹੀਂ ਤਾਂ CNN ਇੱਕ ਟਾਈਮ ਦੇ ਉੱਤੇ ਕਾਫੀ ਬੈਲੈਂਸਡ ਟੀਵੀ ਸਟੇਸ਼ਨ ਗਿਣਿਆ ਜਾਂਦਾ ਸੀ। ਉਸ ਟਾਈਮ ਤੋਂ ਇਹਨਾਂ ਦੀ ਰੇਟਿੰਗ ਡਾਊਨ ਹੁੰਦੀ ਬਹੁਤ ਜ਼ਿਆਦਾ ਲੋ ਹੋ ਗਈ ਆ। 2 ਇਹਨਾਂ ਦੇ ਟੌਪ ਦੇ ਐਂਕਰ ਜੋ ਸੀ ਇਹਨਾਂ ਨੇ ਲੇ ਆਫ ਕਰ ਦਿੱਤੇ ਹੈਗੇ ਆ। ਜੋ ਮੋਰਲ ਹੈਗਾ ਆ EMPLOYEES ਦਾ ਉਹ ਬੜਾ ਕਹਿੰਦੇ ਰੌਕ ਬਾਟਮ ਹੋਇਆ ਪਿਆ ਹੈਗਾ ਆ। ਸੋ ਇਸ ਕਰਕੇ CNN ਦੇ CEO ਦੀ ਛੁੱਟੀ ਕਰ ਦਿੱਤੀ ਗਈ ਹੈਗੀ। ਜੀ,
ਲੰਘੇ ਦਿਨੀ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਾਲ ਪ੍ਰਚੰਡ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤੇ ਇਸ ਦੌਰੇ ਤੋਂ ਬਾਅਦ ਨੇਪਾਲ ਦੇ ਵਿੱਚ ਵੀ ਉਹਨਾਂ ਦੀ ਕਾਫੀ ਜਿਹੜੀ ਆਲੋਚਨਾ ਹੋ ਰਹੀ ਹੈ ਤੇ ਉਹਨਾਂ ਨੇ ਨੇਪਾਲ ਦੇ ਲੋਕ ਇਸ ਦੌਰੇ ਦੇ ਦੌਰਾਨ ਵਾਪਰੀਆਂ ਗੱਲਾਂ ਉੱਤੇ ਕਾਫੀ ਇਤਰਾਜ਼ ਜਿਹੜਾ ਉਹ ਪ੍ਰਗਟਾ ਰਹੇ ਨੇ ਤੇ ਇਹ ਦੌਰੇ ਦੇ ਵਿੱਚ ਜਿਹੜਾ ਲੋਕਾਂ ਦਾ ਇਤਰਾਜ਼ ਹੈ ਹਰਜੋਤ ਸਿੰਘ ਜੀ, ਉਹ ਇਹ ਹੈ ਕਿ ਤੁਸੀਂ ਉੱਥੇ ਜਾ ਕੇ ਜ਼ਮੀਨ ਅਦਲਾ ਬਦਲੀ ਦੀ ਗੱਲ ਕਿਉਂ ਕੀਤੀ? ਕਿਉਂਕਿ ਪੁਸ਼ਪ ਕਮਲ ਦਾਹਲ ਪ੍ਰਚੰਡ ਜਿਹੜੇ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਸੀਮਾ ਸੁਰੱਖਿਆ ਵਿਵਾਦ, ਜਿਹੜੇ ਕਿ ਜਿਹਨੂੰ ਅਸੀਂ ਜੇ ਪੰਜਾਬੀ ਤਰਜਮਾ ਕਰੀਏ ਤਾਂ ਸਰਹੱਦੀ ਵਿਵਾਦ ਜਿਹੜੇ ਨੇ, ਤਾਂ ਉਹ ਸੁਲਝਾਉਣ ਦੇ ਲਈ ਅਸੀਂ ਜ਼ਮੀਨ ਅਦਲਾ ਬਦਲੀ ਕਰਾਂਗੇ ਤੇ ਇਹਦੇ ਉੱਤੇ ਅਸੀਂ ਮਤੇ ਦੇ ਉੱਤੇ ਸਹਿਮਤੀ ਵੀ ਦੇਵਾਂਗੇ ਆਪਦੀ। ਤੇ ਨਾਲ ਹੀ ਇਹ ਕਿਹਾ ਸੀਗਾ ਕਿ ਦੋਸਤੀ ਦੇ ਦਾਇਰੇ ਦੇ ਵਿੱਚ ਹੁਣ ਜਿਹੜੇ ਨੇਪਾਲ ਦੇ ਲੋਕ ਨੇ ਉਹ ਕਹਿੰਦੇ ਕਿ ਸਾਨੂੰ ਤੁਸੀਂ ਆ ਕੇ ਇੱਥੇ ਦੱਸੋ ਵੀ ਦੋਸਤੀ ਦਾ ਦਾਇਰਾ ਕਿੱਡਾ ਕੁ ਹੈ, ਇਸ ਦਾਇਰੇ ਦੇ ਵਿੱਚ ਕੀ ਕੁਛ ਆਉਂਦਾ ਹੈ ਤੇ ਜਿਹੜਾ ਤੁਸੀਂ ਜ਼ਮੀਨ ਅਦਲਾ ਬਦਲੀ ਦੀ ਗੱਲ ਕੀਤੀ ਹੈ ਉਹ ਕਿਸ ਬਿਨਾਹ ਤੇ ਕੀਤੀ ਹੈ। ਤੇ ਇਹਦੇ ਪਿੱਛੇ ਇਹ ਵੀ ਗੱਲ ਪੁੱਛੀ ਜਾ ਰਹੀ ਹੈ ਉਹਨਾਂ ਤੋਂ, ਖਾਸ ਕਰਕੇ ਜਿਹੜੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਰਤ, ਨੇਪਾਲ ਤੇ ਚੀਨ ਦੇ ਸਰਹੱਦੀ ਵਿਵਾਦ ਨੇ, ਤਾਂ ਜਿਹੜੇ ਪ੍ਰੋ ਚਾਈਨਾ ਲੋਕ ਨੇ, ਜਾਂ ਜਿਨ੍ਹਾਂ ਨੂੰ ਕਹਿ ਦਈਏ ਕਿ ਜਿਨ੍ਹਾਂ ਨੂੰ ਚਾਈਨਾ ਇਹ ਕਰਦਾ ਕਿ ਉਹਨਾਂ ਨੂੰ ਹਮੇਸ਼ਾ ਰਾਜਨੀਤੀ ਦੇ ਵਿੱਚ ਸਰਗਰਮ ਰੱਖਦਾ, ਤਾਂ ਉਹ ਕਹਿੰਦੇ ਨੇ ਕਿ ਹੁਣ ਇਸ ਮਸਲੇ ਦੇ ਉੱਤੇ ਅਸੀਂ ਪ੍ਰਧਾਨ ਮੰਤਰੀ ਦਾ ਖਹਿੜਾ ਨਹੀਂ ਛੱਡਣਾ। ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਦੋ ਚੀਜ਼ਾਂ ਤੁਸੀਂ ਡਿਫਾਈਨ ਕਰਕੇ ਦੱਸੋ। ਇੱਕ ਤਾਂ ਦੋਸਤੀ ਦਾ ਦਾਇਰਾ, ਜਿਹੜਾ ਤੁਸੀਂ ਕਿਹਾ ਕਿ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਸਰਹੱਦੀ ਵਿਵਾਦ ਸੁਲਝਾਵਾਂਗੇ, ਇੱਕ ਤਾਂ ਉਹ ਦਾਇਰਾ ਦੱਸੋ ਕਿੱਥੋਂ ਕੁ ਤੱਕ ਹੈ। ਦੂਜਾ ਕਹਿੰਦੇ ਕਿ ਜਿਹੜੀ ਜ਼ਮੀਨ ਅਦਲਾ ਬਦਲੀ ਦੇ ਤੁਸੀਂ ਮਤੇ ਉੱਤੇ ਮਤਾ ਦੇ ਕੇ ਆਏ ਹੋ ਉੱਥੇ ਕਿ ਅਸੀਂ ਇਹਦੇ ਉੱਤੇ ਗੱਲਬਾਤ ਕਰਾਂਗੇ, ਸਹਿਮਤੀ ਪ੍ਰਗਟਾਵਾਂਗੇ, ਤਾਂ ਉਹ ਮਤਾ ਜ਼ਮੀਨ ਅਦਲਾ ਬਦਲੀ ਕਿਹੜੇ ਇਲਾਕਿਆਂ ਤੋਂ ਹੋਊਗੀ। ਤੀਜਾ ਉਹ ਹੈ ਕਿ ਉਹ ਉਜੈਨ ਦੇ ਵਿੱਚ ਮਹਾਕਲੇਸ਼ਵਰ ਮੰਦਿਰ ਦੇ ਵਿੱਚ ਗਏ ਸੀਗੇ, ਇਸ ਕਰਕੇ ਵੀ ਉਹਨਾਂ ਦੀ ਕਾਫੀ ਜਿਹੜੀ ਆਲੋਚਨਾ ਹੋ ਰਹੀ ਹੈ। ਤੇ ਨਾਲ ਨਾਲ ਇਹ ਗੱਲ ਕਹੀ ਗਈ ਸੀਗੀ ਕਿ ਮੋਦੀ ਤੋਂ 10 ਸਾਲਾਂ ਦੇ ਵਿੱਚ ਅਸੀਂ ਜਿਹੜੇ ਆ ਉਹ ਨੇਪਾਲ ਤੋਂ 10,000 ਮੈਗਾਵਾਟ ਬਿਜਲੀ ਜਿਹੜੀ ਖਰੀਦਣ ਦੇ ਲਈ ਸਮਝੌਤੇ ਤੇ ਹਸਤਾਖਰ ਕੀਤੇ ਸੀ। ਇਸ ਸਮਝੌਤੇ ਨੂੰ ਲੈ ਕੇ ਵੀ ਕਾਫੀ ਜਿਹੜੀ ਆਲੋਚਨਾ ਉਹ ਹੋ ਰਹੀ ਹੈ ਪੁਸ਼ਪ ਕਮਲ ਦਾਹਲ ਪ੍ਰਚੰਡ ਦੀ। ਜੀ, ਚਾਈਨਾ ਦਾ ਐਕਸਪੋਰਟ ਪੂਰੀ ਤਰ੍ਹਾਂ ਟੰਬਲ ਕਰ ਗਿਆ ਹੈ ਮਈ ਮਹੀਨੇ ਦੇ ਵਿੱਚ। ਜੀ, ਇੱਕ ਟਾਈਮ ਦੇ ਉੱਤੇ ਅਪ੍ਰੈਲ 2021 ਚ ਚਾਈਨਾ ਦਾ ਐਕਸਪੋਰਟ ਲਗਭਗ 50% ਦੇ ਕਰੀਬ ਸੀ, ਉਹ ਹੁਣ ਘਟ ਕੇ 7.5% ਰਹਿ ਗਿਆ। ਸੋ ਬਹੁਤ ਵੱਡਾ ਫਰਕ ਪਿਆ ਹੈ। ਚਾਈਨਾ ਤੇ ਯੂਐਸ ਦੇ ਰਿਲੇਸ਼ਨ ਬਾਲੇ ਗੁੱਡ ਨਹੀਂ ਹੈਗੇ। ਪੂਰੀ ਦੁਨੀਆ ਦੇ ਵਿੱਚ ਰਿਸੈਸ਼ਨ ਦੀ ਗੱਲਬਾਤ ਚੱਲ ਰਹੀ ਆ, ਯੂਰਪ ਦਾ ਬੜਾ ਬੁਰਾ ਹਾਲ ਆ। ਇਸ ਕਰਕੇ ਚਾਈਨਾ ਦਾ ਜੋ ਸਮਾਨ ਆ ਉਹ ਵੀ ਲੋਕ ਮੰਗਾ ਨਹੀਂ ਰਹੇ। ਚਾਈਨਾ ਦੇ ਕਸਟਮ ਬਿਊਰੋ ਨੇ ਜੋ ਫਿਗਰ ਸ਼ੋ ਕੀਤੇ ਆ, ਉਹ ਉਹਨਾਂ ਨੇ ਕਿਹਾ ਕਿ 7.5% ਤੇ ਸਲੰਪ ਹੋ ਗਿਆ ਹੈ ਚਾਈਨਾ ਦਾ ਐਕਸਪੋਰਟ। ਹਾਈਲਾਈਟਸ ਜੋ ਵੀਕਨੈਸ ਇਹਦੇ ਵਿੱਚ ਇਹ ਹੋਈ ਆ, ਪੋਰਟ ਆਫ ਸ਼ੰਘਾਈ ਜੋ ਆ ਚਾਈਨਾ ਦਾ ਸਭ ਤੋਂ ਬਿਜ਼ੀਐਸਟ ਪੋਰਟ ਹੈਗਾ ਆ, ਉਹ ਵੀ